ਪੰਜਾਬ ਸਰਕਾਰ ਹੀ ਕਹਿੰਦੀ ਸੀ ਕਿ ਮਜੀਠੀਆ ਬਾਹਰ ਨਹੀਂ ਆਉਣਾ, ਬਾਬੇ ਨੇ ਲੈ ਜਾਂਦਾ। ਪੰਜਾਬ ਸਰਕਾਰ ਹੀ ਕਹਿੰਦੀ ਆ ਕਿ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ, ਪਾਰਲੀਮੈਂਟ 'ਚ ਨਹੀਂ ਜਾਣ ਦੇਣਾ। ਕੀ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਡੇਰਾ ਬਿਆਸ ਵਾਲਿਆਂ ਦੇ ਪੈਰ ਫੜ ਲਓ? ਜਿਵੇਂ ਡੇਰੇ ਬੰਨਾਂ ਦੇ ਵਿੱਚ ਜਾ ਕੇ ਮੋਦੀ ਨੇ ਮੱਥਾ ਟੇਕਿਆ ਤੇ ਉਹਨੇ ਅਸ਼ੀਰਵਾਦ ਦਿੱਤਾ ਬਾਬੇ ਨੇ, ਤੇ ਉੱਥੇ ਬੈਠੇ ਸਾਰੇ ਜਿਹੜੇ ਉਹਦੇ ਬਾਬੇ ਦੇ ਫਾਲੋਅਰ ਸੀ ਉਹਨਾਂ ਨੂੰ ਸੁਨੇਹਾ ਮਿਲ ਗਿਆ ਕਿ ਆਪਾਂ ਅਗਲੀ ਵਾਰ ਨੂੰ ਮੋਦੀ ਦੀ ਪਾਰਟੀ ਨੂੰ ਵੋਟ ਪਾਉਣੀ। ਹੁਣ ਕਹਿੰਦੇ ਡੇਰੇ ਬਿਆਸ ਦੇ ਮੁਖੀ ਨੇ ਤਾਂ ਇੱਕ ਤਰੀਕੇ ਨਾਲ ਐਲਾਨੀਆਂ ਹੀ ਕਹਿਤਾ, ਡੇਰੇ ਬਿਆਸ ਦਾ ਮੁਖੀ ਆਪਣੇ ਲਈ ਜਾਂ ਹੋਰਾਂ ਲਈ ਕੀ ਅਰਥ ਰੱਖਦਾ, ਪਰ ਜਿਹੜੇ ਬਿਆਸ ਵਾਲਿਆਂ ਦੇ ਚੇਲੇ ਆ ਉਹਨਾਂ ਲਈ ਉਹ ਰੱਬ ਆ। ਉਹਨਾਂ ਨੂੰ ਇਹ ਸੁਨੇਹਾ ਮਿਲ ਗਿਆ ਕਿ ਆਮ ਆਦਮੀ ਪਾਰਟੀ ਗਲਤ ਆ ਤੇ ਆਪਾਂ ਇਹਦੇ ਖਿਲਾਫ ਭੁਗਤ। ਹੁਣ ਜਿਸ ਮੁਲਕ ਦੀ ਸਿਆਸਤ ਇਸ ਤਰੀਕੇ ਨਾਲ ਚੱਲ ਰਹੀ ਹੋਵੇ, ਜਿੱਥੇ ਦੀਆਂ ਅਦਾਲਤਾਂ ਇਸ ਤਰੀਕੇ ਨਾਲ ਚੱਲ ਰਹੀਆਂ ਹੋਣ, ਉੱਥੇ ਕਿਹੜਾ ਇਨਸਾਫ ਤੇ ਕਿਹੜਾ ਨਿਜ਼ਾਮ ਤੇ ਕਿਹੜਾ ਸਿਸਟਮ ਜੀ। ਅਜੇ ਇਹ ਗੰਦ ਪਿੰਡ ਬਹੁਤ ਘੱਟ ਲੋਕਾਂ ਦੇ ਸਾਹਮਣੇ ਆਇਆ, ਚਾਲੇ ਪਹਿਲੇ ਰਿਹਾ। ਜੱਜਾਂ ਦੇ, ਅਦਾਲਤਾਂ ਦੇ ਫੈਸਲੇ, ਸਰਕਾਰਾਂ ਦੇ ਫੈਸਲੇ, ਅਫਸਰਸ਼ਾਹੀ ਦੇ ਫੈਸਲੇ, ਬਾਬਿਆਂ ਦੇ ਫੈਸਲੇ, ਇਹੀ ਸਾਡੇ ਭਾਰਤ ਨੂੰ ਜਾਂ ਪੰਜਾਬ ਨੂੰ ਜਾਂ ਸਾਡੀ ਕੌਮ ਨੂੰ ਉਲਝਾਈ ਫਿਰਦੇ ਆ। ਡੀਐਸਪੀ ਯਾਨੀ ਕਿ ਡਕੈਤ ਟਾਈਪ ਲੋਕ, ਡੀ ਸੰਤ ਤੇ ਪੋਲੀਟੀਕਲ ਬੰਦੇ, ਇਹ ਤਿੰਨ ਜਾਣੇ ਡੀਐਸਪੀ, ਇਹ ਤਿੰਨੇ ਧਿਰਾਂ ਰਲ ਕੇ ਆਮ ਲੋਕਾਂ ਦਾ ਲਹੂ ਪੀ ਰਹੀਆਂ ਨੇ। ਡੇਰੇ ਬਿਆਸ ਨੇ ਐਲਾਨੀਆ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਇਹ ਝੰਡਾ ਚੱਕਿਆ, ਇਹਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਕੁਝ ਵਾਪਰੂ। ਇਸ ਮਾਹੌਲ ਦੇ ਵਿੱਚ ਜਦੋਂ ਕਿ ਕੋਈ ਵੀ ਧਿਰ ਜਾਂ ਧੜਾ ਪੰਥ ਨੂੰ, ਕੌਮ ਨੂੰ ਉਵੇਂ ਰੀਪ੍ਰੈਜ਼ੈਂਟ ਕਰ ਨਹੀਂ ਰਿਹਾ ਜਿਵੇਂ ਹੋਣਾ ਚਾਹੀਦਾ, ਤੇ ਆਪਾਂ ਜੇ ਇਹ ਸੋਚੀਏ ਕਿ ਜੀ ਇੱਥੇ ਸਾਡਾ ਧਰਮ ਬਚ ਜੂ, ਸਾਡੀ ਕੌਮ ਬਚ ਜੂ, ਇੱਥੇ ਤਾਂ ਜਿਨ੍ਹਾਂ ਦੀ ਸਭ ਤੋਂ ਵੱਡੀ, ਬਹੁਤ ਵੱਡੀ ਆਬਾਦੀ ਆ ਮੁਸਲਮਾਨਾਂ, ਉਹਨਾਂ ਦੇ ਜੁੱਤੀਆਂ ਪੈ ਰਹੀਆਂ ਨੇ ਕਿ ਸਾਡੀ ਕੌਮ ਨੂੰ ਨਹੀਂ ਪਤਾ ਕਿ ਕਿਵੇਂ ਤੁਹਾਡਾ ਘਰ ਲੁੱਟਿਆ ਜਾ ਰਿਹਾ, ਕਿਵੇਂ ਜਿਵੇਂ ਸਿਉਂਕ ਅੰਦਰੋਂ ਅੰਦਰੀ ਮਹਿਲ ਨੂੰ ਖਾ ਜਾਂਦੀ ਆ, ਉਵੇਂ ਆ। ਆਪਾਂ ਕਹਿੰਦੇ ਆ ਜੀ ਅਸੀਂ ਨਾਦਰ ਨੂੰ, ਅਸੀਂ ਅਬਦਾਲੀ ਨੂੰ, ਅਸੀਂ ਫਲਾਣੇ ਨੂੰ ਢਾ ਲਿਆ, ਪਰ ਭਾਈ ਆਹ ਜਿਹੜਾ ਅੱਜ ਦਾ ਦੁਸ਼ਮਣ ਆ ਇਹ ਬਹੁਤ ਖਤਰਨਾਕ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਵਿੱਚ ਜਿਹੜੀ ਫੇਰੀ ਪਈ ਹੈ, ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਡੇਰਾ ਬੱਲਾਂ ਵਿੱਚ ਜਾ ਕੇ ਜਾਂ ਆਦਮਪੁਰ ਏਅਰਪੋਰਟ ਦਾ ਜਿਹੜਾ ਨਵੇਂ ਸਿਰਿਓਂ ਸ਼੍ਰੀ ਗੁਰੂ ਰਵਿਦਾਸ ਏਅਰਪੋਰਟ ਰੱਖਿਆ, ਇਹ ਸਾਰੇ ਕਾਸੇ ਦੇ ਬਾਰੇ ਸਾਡੀ ਕੌਮ ਦੇ ਵਿੱਚ ਜਿਹੜੀ ਚਰਚਾ ਚੱਲਣੀ ਚਾਹੀਦੀ ਸੀ ਉਸ ਤਰੀਕੇ ਦੀ ਚੱਲ ਨਹੀਂ ਰਹੀ। ਹਾਲਾਂਕਿ ਬਹੁਤ ਸਾਰੇ ਜਿਹੜੇ YouTube ਚੈਨਲਾਂ ਦੇ ਉੱਤੇ ਚਰਚਾ ਕਰਨ ਵਾਲੇ ਸੱਜਣ ਨੇ, ਉਹਨਾਂ ਨੇ ਨੁਕਤਾ ਬਿਲਕੁਲ ਸਹੀ ਫੜਿਆ ਵੀ ਇਹ ਵੋਟਾਂ ਵਾਟਾਂ ਵਾਲੀ ਖੇਡ ਨਹੀਂ ਹੈਗੀ। ਜਿਹੜੇ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਮੋਦੀ ਦੀ ਇਹ ਜਿਹੜੀ ਫੇਰੀ ਆ ਵੀ ਇਹਦਾ ਸੰਬੰਧ ਕੇਵਲ ਵੋਟਾਂ ਨਾਲ, ਇਹ ਗੱਲ ਏਦਾਂ ਨਹੀਂ ਹੈ। ਅਸਲ ਵਿੱਚ ਇਸ ਸਾਰੇ ਕਾਸੇ ਦਾ ਸੰਬੰਧ ਸਿੱਖ ਕੌਮ ਦੇ ਉੱਤੇ ਇੱਕ ਹੋਰ ਹਮਲੇ ਦੇ ਰੂਪ ਦੇ ਵਿੱਚ ਤੇ ਬ੍ਰਾਹਮਣਵਾਦ ਨੂੰ, ਹਿੰਦੂ ਰਾਸ਼ਟਰਵਾਦ ਨੂੰ ਹੋਰ ਜ਼ਿਆਦਾ ਜਿਵੇਂ ਕਹਿੰਦੇ ਆ ਵੀ ਸ਼ਹਿ ਸਮਰਥਨ ਤੇ ਥਾਪੜਾ ਦੇਣ ਦੇ ਵਜੋਂ ਦੇਖਿਆ ਜਾਣਾ ਚਾਹੀਦਾ। ਜਦੋਂ ਕੋਈ ਵੀ ਸੱਜਣ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕਿਤਾਬ ਪੜ੍ਹਦਾ, ਡਿਸਕਵਰੀ ਆਫ ਇੰਡੀਆ, ਭਾਰਤ ਕੀ ਖੋਜ, ਉਹਦੇ ਵਿੱਚ ਇੱਕ ਥਾਂ ਦੇ ਉੱਤੇ ਉਹਦਾ ਲਿਖਿਆ ਹੋਇਆ ਹੈ, ਰਮਾਇਣ ਹੋਰ ਕੁਝ ਵੀ ਨਹੀਂ, ਇਹ ਤਾਂ ਆਰੀਅਨ ਨਸਲ ਦੇ ਦੱਖਣੀ ਭਾਰਤ ਵੱਲ ਵਧਣ ਦੀ ਕਹਾਣੀ ਹੈ। ਤੇ ਬਿਲਕੁਲ ਇਸੇ ਲਾਈਨ ਦੇ ਉੱਤੇ ਅੱਜ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਗੁਰੂ ਸਾਹਿਬਾਨ ਦੀ ਉਹ ਪਵਿੱਤਰ ਧਰਤੀ, ਜਿਹਦੇ ਬਾਰੇ ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਹਮੇਸ਼ਾ ਇਹ ਵਸਿਆ ਹੋਇਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜਿਸ ਧਰਤੀ ਦੇ ਬਾਰੇ ਸਾਰੇ ਗਾਣੇ, ਸਾਰੇ ਗੱਜ ਵੱਜ ਕੇ ਕਹਿੰਦੇ ਆ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ। ਪੰਜਾਬ ਦੀ ਧਰਤੀ ਉੱਤੇ ਸਿੱਖ ਜਜ਼ਬਾਤ ਦੀ, ਸਿੱਖ ਫਲਸਫੇ ਦੀ ਜਿਹੜੀ ਝੰਡੀ ਝੂਲਦੀ ਆ, ਉਸ ਝੰਡੀ ਨੂੰ ਪੱਟ ਕੇ
ਇੱਥੇ ਕਿਸੇ ਹੋਰ ਦੇ ਝੰਡੇ ਚਲਾਉਣ ਦੀ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਅਲੱਗ-ਅਲੱਗ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਤੇ ਇਸੇ ਤਰੀਕੇ ਦੀ ਇੱਕ ਖੇਡ ਆ ਜਿਹੜੀ ਉਹ ਹੁਣ ਖੇਡੀ ਜਾ ਰਹੀ ਹੈ। ਸਾਡੇ ਜਿੰਨੇ ਵੀ ਭੈਣ ਭਰਾ ਕਿਤਾਬਾਂ ਪੜ੍ਹਨ ਲਿਖਣ ਦੇ ਸ਼ੌਕੀਨ ਨੇ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਜੇ ਮੇਰੀ ਅੱਜ ਇਸ ਮੌਕੇ ਬੋਲੀ ਹੋਈ ਇੱਕ ਵੀ ਲਾਈਨ ਨੂੰ ਝੂਠਾ ਸਾਬਤ ਕਰ ਦੇਣ, ਬੋਧੀਆਂ ਬਾਰੇ ਜਿੰਨੀਆਂ ਕਿਤਾਬਾਂ ਮੇਰੇ ਅਲਮਾਰੀ 'ਚ ਪਈਆਂ ਸਭ 'ਚ ਇਹੀ ਲਿਖਿਆ ਹੋਇਆ ਵੀ ਜਿਹੜੀ ਇਹ ਭਕਾਈ ਮਾਰੀ ਜਾਂਦੀ ਹੈ ਕਿ ਜੀ ਕੋਈ ਵਿਚਾਰ ਚਰਚਾ ਹੋਈ ਸੀ ਜਿਹਦੇ ਵਿੱਚ ਫਿਰ ਬੋਧੀ ਹਾਰ ਗਏ, ਇਹੋ ਜਿਹੀ ਕੁਛ ਨਹੀਂ ਹੋਇਆ। ਸੱਚਾਈ ਇਹ ਆ ਕਿ ਬੋਧੀਆਂ ਨਾਲ ਉਹੀ ਸਾਰਾ ਕੁਝ ਵਾਪਰਿਆ ਜੋ ਸਿੱਖਾਂ ਨਾਲ ਇਸ ਟਾਈਮ ਵਾਪਰ ਰਿਹਾ। ਉਹਦੇ ਵਿੱਚ ਜਿਹੜੇ ਕਾਣ ਵਾਲੇ ਸੀ, ਅਣਖ ਵਾਲੇ ਸੀ, ਉਹਨਾਂ ਦਾ ਘਾਣ ਹੋਇਆ, ਕਤਲੇਆਮ ਹੋਇਆ ਤੇ ਬਾਕੀ ਜਿਹੜਾ ਬੋਧੀ ਵਰਗ ਸੀ ਉਹ ਮਾਤਾ ਦਾ ਮਾਲ ਬਣ ਕੇ, ਜਿਵੇਂ ਅੱਜ ਬਹੁਤ ਸਾਰੇ ਸਾਡੀ ਕੌਮ ਦੇ ਵਿੱਚ ਨੇ ਵੀ ਆ ਜੇ ਖਾਲਿਸਤਾਨੀ ਟਿਕ ਜਾਣ ਨਾ ਤਾਂ ਆਪਾਂ ਬੜੀ ਮੌਜ ਨਾਲ ਰਹਿ ਸਕਦੇ ਹਾਂ, ਇਸ ਤਰੀਕੇ ਦੇ ਵਾਲੇ ਬੋਧੀਆਂ ਵਿੱਚ ਵੀ ਬੰਦੇ ਸੀਗੇ ਤੇ ਉਹਨਾਂ ਸਾਰਿਆਂ ਨੂੰ ਲੱਗਦਾ ਰਿਹਾ ਕਿ ਐਡੀ ਕੋਈ ਗੱਲ ਨਹੀਂ ਹੈ, ਐਡਾ ਕੋਈ ਮਸਲਾ ਨਹੀਂ ਹੈ। ਤੇ ਉਹਨਾਂ ਸਾਰਿਆਂ ਨੂੰ ਫਿਰ ਜਦੋਂ ਘੇਰਿਆ, ਜਿਹਨੂੰ ਕਹਿੰਦੇ ਆ ਇਹ ਵੀ ਅਸੀਂ ਵਿਚਾਰ ਚਰਚਾ ਨਾਲ ਹੀ ਹਰਾਤਾ ਸੀ, ਉਹ ਕੀ ਸੀ? ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮੁਸਲਮਾਨਾਂ ਦੇ ਨਾਲ ਜੋ ਕੁੱਤੇ ਖਾਣੀ ਮੀਡੀਆ ਦੇ ਰਾਹੀਂ ਹੋ ਰਹੀ ਆ ਉਹਨੂੰ ਕਿਤੇ ਧਿਆਨ ਨਾਲ ਦੇਖੋ। ਸਹੀ ਹੋਣ ਦੇ ਬਾਵਜੂਦ ਕਿਸੇ ਨੁਕਤੇ ਦੇ ਉੱਤੇ ਕਿਵੇਂ ਉਹ ਟੁੱਟ ਕੇ ਪੈਂਦੇ ਆ ਹਿੰਦੂ ਕੱਟੜਪੰਥੀ ਤੇ ਮੁਸਲਮਾਨ ਜਿਹੜਾ ਕੌਮ ਦਾ ਪ੍ਰਤੀਨਿਧ ਹੁੰਦਾ ਉਹਨੂੰ ਗੱਲ ਨਹੀਂ ਆਉਂਦੀ। ਜਿਵੇਂ ਕਿਸੇ ਸਿਆਣੇ ਬਿਆਣੇ ਅਧਖੜ ਉਮਰ ਦੇ ਬੰਦੇ ਨੂੰ ਜਿਹਨੇ ਸਾਰੀ ਉਮਰ ਚੜ੍ਹਤ ਨਾਲ, ਅਣਖ ਨਾਲ ਤੇ ਗੈਰਤ ਨਾਲ ਕੱਢੀ ਹੋਵੇ, ਸਕੂਲ ਤੋਂ ਛੁੱਟੀ ਹੋਈ ਹੋਵੇ ਤੇ 35-40 ਲਗਾੜੇ ਜਿਹੜੇ ਸਕੂਲਾਂ ਦੇ ਵਿਗੜੇ ਹੋਏ ਮੰਡੀਰ ਜਵਾਕ ਹੁੰਦੇ ਆ ਉਹ ਚਿੰਬੜ ਜਾਣ, ਕੋਈ ਉਹਦਾ ਝੱਗਾ ਖਿੱਚੇ, ਕੋਈ ਉਹਦੀ ਸੋਟੀ ਛੇੜੇ, ਕੋਈ ਉਹਦੇ ਪੱਗ ਦੇ ਲੜ ਨੂੰ ਛੇੜੇ। ਉਹ ਸਿਆਣਾ ਬਿਆਣਾ ਬਜ਼ੁਰਗ ਜਿਹਨੇ ਸਾਰੀ ਉਮਰ ਸ਼ਾਨ ਨਾਲ ਗੁਜ਼ਾਰੀ ਹੁੰਦੀ ਹੈ, ਉਹ ਬੰਦਾ ਕਮਲਾ ਜਿਹਾ ਹੋ ਜਾਂਦਾ ਤੇ ਜੇ ਉਹ ਗਾਲ ਕੱਢੇ ਜਾਂ ਉਹ ਸੋਟੀ ਮਾਰਨ ਪਵੇ ਤਾਂ ਦੇਖਣ ਵਾਲਾ ਦੂਰੋਂ ਖੜ ਕੇ ਉਸ ਬਜ਼ੁਰਗ ਨੂੰ ਗਲਤ ਕਹੂਗਾ ਵੀ ਐਵੇਂ ਭੋਰਾ ਭਰ ਨਿਆਣਿਆਂ ਨੂੰ, ਮਾਸੂਮ ਬੱਚਿਆਂ ਨੂੰ ਕਿਵੇਂ ਇਹ ਮਾੜਾ ਚੰਗਾ ਬੋਲ ਰਿਹਾ, ਕਿਵੇਂ ਉਹਨਾਂ ਦੇ ਸੋਟੀ ਮਾਰਨ ਪੈਂਦਾ। ਉਵੇਂ ਹੀ ਇਸ ਮੌਕੇ ਮੈਂ ਦੇਖ ਰਿਹਾ ਬਈ ਮੁਸਲਮਾਨਾਂ ਨਾਲ ਹੋ ਰਹੀ ਹੈ ਤੇ ਹੋਣੀ ਵੀ ਸਿੱਖਾਂ ਨਾਲ ਵੀ ਇਹੀ ਹੈ। ਸਾਡੀ ਕੌਮ ਨੇ ਪਿਛਲੇ 2-3 ਸਦੀਆਂ ਵਿੱਚ ਇੰਨਾ ਕੁ ਮਸਾਲਾ ਇਕੱਠਾ ਕਰਕੇ ਬਾਹਮਣ ਦੇ ਝੋਲੀ 'ਚ ਪਾਤਾ, ਸਿੱਖੀ ਦੇ ਦੁਸ਼ਮਣਾਂ ਦੀ ਝੋਲੀ 'ਚ ਪਾਤਾ, ਸਾਡੇ ਸਾਧਾਂ ਬਾਬਿਆਂ ਨੇ, ਸਾਡੇ ਪ੍ਰਚਾਰਕਾਂ ਨੇ, ਜਿਹਦੇ ਸਾਹਮਣੇ ਸਾਡੇ ਕਹਿੰਦੇ ਕਹਾਉਂਦੇ ਗੁਰਸਿੱਖਾਂ ਨੂੰ ਗੱਲ ਨਹੀਂ ਆਇਆ ਕਰਨੀ। ਜਦੋਂ ਅਗਲੇ ਨੇ ਟੀਵੀ ਚੈਨਲ ਤੇ ਬਿਠਾ ਕੇ ਕਿਹਾ ਕਰਨਾ ਹੈ ਕਿ ਜੀ ਇਹ ਜਿਹੜਾ ਦਰਬਾਰ ਸਾਹਿਬ ਆ ਇਹ ਤਾਂ ਪੁਰਾਤਨ ਰਾਮਚੰਦਰ ਦਾ ਇੱਥੇ ਯੁੱਧ ਹੋਇਆ ਸੀ, ਲਵ ਕੁਸ਼ ਵਾਲਾ, ਫਿਰ ਇੱਥੇ ਜੋ ਅੰਮ੍ਰਿਤ ਦਾ ਕੁੰਡ ਦੱਬਤਾ ਸੀਗਾ, ਜਿਹੜੇ ਲਛਮਣ ਦੀ ਲਵ ਕੁਸ਼ ਨਾਲ ਲੜਾਈ ਮੌਕੇ ਮਾਰੇ ਗਏ ਸੀ, ਇਹ ਕਹਿੰਦੇ ਉਹ ਜਿਉਂਦੇ ਕਰਨੇ ਸੀ, ਫਿਰ ਅੰਮ੍ਰਿਤ ਲੈ ਕੇ ਆਂਦਾ ਤੇ ਉਹ ਅੰਮ੍ਰਿਤ ਇੱਥੇ ਦੱਬਤਾ ਸੀ, ਉਹ ਫਿਰ ਬਾਅਦ ਚ ਕੱਢਿਆ ਤੇ ਇੱਥੇ ਫਿਰ ਗੁਰੂ ਸਾਹਿਬਾਨ ਨੇ। ਇਵੇਂ ਹੀ ਇੱਕ ਆਪਾਂ ਸਾਰਿਆਂ ਨੂੰ ਹੀ ਪਤਾ ਵੀ ਕਿਹਨੇ ਤੇ ਕਿਵੇਂ ਉਸ ਗੱਲ ਤੇ ਡਟ ਕੇ ਪਹਿਰਾ ਦੇਣਾ ਸ਼ੁਰੂ ਕੀਤਾ ਹੋਇਆ ਸਾਡੀ ਕੌਮ ਦੇ ਵਿੱਚ ਹੀ। ਉਹ ਵੀ ਇੱਕ ਰਵਾਇਤ ਪਰੰਪਰਾ ਗ੍ਰੰਥ ਜਾਂ ਬੰਦੇ ਨੇ ਜਿਹੜੇ ਕਹਿੰਦੇ ਆ ਜੀ ਲਵ ਕੁਸ਼ ਦੀ ਔਲਾਦ ਆ ਸਿੱਖ, ਤਾਂ ਜਿਹੜੇ ਨੇ ਰਾਮਚੰਦਰ ਦੀ ਵੰਸ਼ ਚੋਂ ਆਪਾਂ। ਤੀਜੇ, ਸਾਡੀ ਹੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਨ੍ਹਾਂ ਦੀ ਗੁਰਬਾਣੀ ਦੀ ਸਾਰੀ ਵਿਆਖਿਆ ਜਿਹੜੀ ਆ ਉਹ ਸਿੱਖਾਂ ਨੂੰ ਹਿੰਦੂ ਬਣਾਉਣ ਵਾਲੀ ਆ, ਇੱਕ ਨਵੇਂ ਪੈਸੇ ਦਾ ਫਰਕ ਨਹੀਂ ਉਹ ਰਹਿਣ ਦਿੰਦੇ। ਇਸ ਤੋਂ ਅੱਗੇ ਆ ਜੋ ਸਾਡੇ ਬਹੁਤ ਸਾਰੇ ਰੀਤੀ ਰਿਵਾਜ, ਬਹੁਤ ਸਾਰਾ ਇਹੋ ਜਿਹਾ ਕੁਛ ਜਿਹੜਾ ਸਾਨੂੰ ਹਿੰਦੂ ਹੋਣ ਤੋਂ ਬਚਾਉਂਦਾ ਸੀ, ਜਿਹਦੀ ਦੇਖ ਨਾਲ ਜਾਂ ਉਸ ਗੱਲ ਦੇ ਹੁੰਦਿਆਂ ਕੋਈ ਆਊਟਸਾਈਡਰ ਜਦੋਂ ਮਹਿਸੂਸ ਕਰੇ ਉਹ ਕਹੂਗਾ ਵੀ ਇਹ ਫਿਰ ਸਿੱਖ ਹੋਰ ਨੇ, ਹਿੰਦੂ ਨਹੀਂ ਹੈਗੇ। ਉਹ ਅਸੀਂ ਸਾਰਾ ਕੁਝ ਪਿਛਲੇ 150 ਸਾਲ ਦੇ ਵਿੱਚ ਦੁਬਾਰਾ ਫੇਰ ਚੱਕ ਕੇ ਉਹ ਗੰਦ ਫੇਰ ਆਪਦੇ ਸਿਰ ਤੇ ਚੱਕਿਆ ਹੋਇਆ। ਬਹੁਤ ਸਾਰੀਆਂ ਰਵਾਇਤਾਂ, ਬਹੁਤ ਸਾਰੇ ਇਹੋ ਜਿਹੇ ਟਕਵੰਜ ਪਖੰਡ ਜਿਹੜੇ ਗੁਰੂ ਸਾਹਿਬਾਨ ਨੇ ਸਾਡੇ ਗਲੋਂ ਲਾਹੇ ਸੀ, ਅਸੀਂ ਉਹ ਸਾਰੇ ਕਰਨ ਲੱਗ ਪਏ। ਹਾਲ ਇਹ ਆ ਕਿ ਸਾਡੇ ਵਿਆਹਾਂ ਸ਼ਾਦੀਆਂ 'ਚ, ਸਾਡੀਆਂ ਖੁਸ਼ੀਆਂ ਗਮੀਆਂ 'ਚ, ਸਾਡੇ ਮਰਗ ਠਰਗ ਦੇ ਜਾਂ ਸਾਡੇ ਸਮਾਜ ਦੇ ਵਿੱਚ ਉਹ ਸਾਰਾ ਕੁਝ ਹੀ ਹੈਗਾ ਜਿਹੜਾ ਸਿੱਖਾਂ ਦਾ ਹਿੰਦੂਕਰਨ ਕਰਦਾ ਹੋਵੇ। ਸਮਾਜ ਦਾ ਇੱਕ ਵਰਗ, ਸਾਡੀ ਕੌਮ ਦਾ ਇੱਕ ਵਰਗ ਹੈ ਜਿਹੜਾ
ਸ਼ੁੱਧ ਖਾਲਸਾਈ ਤੱਤ ਗੁਰਮਤ ਦਾ ਝੰਡਾ ਚੱਕ ਕੇ ਦੁਨੀਆ 'ਚ ਵਿਚਰਦਾ ਹੈ, ਉਹਨੂੰ ਬਾਕੀ ਦੀ ਕੌਮ ਸ਼ਾਬਾਸ਼ੇ ਨਹੀਂ ਦਿੰਦੀ। ਬਾਕੀ ਦੀ ਕੌਮ ਵਿੱਚੋਂ ਇੱਕ ਵਰਗ ਉਹ ਪੈਦਾ ਹੋਇਆ ਜਿਹਦਾ 24 ਘੰਟੇ ਕੰਮ ਹੀ ਇਹ ਆ ਵੀ ਉਹਨਾਂ ਪੰਥਕ ਨੂੰ ਸੋਚ ਵਾਲਿਆਂ ਨੂੰ ਜਾਂ ਗੁਰੂ ਨੂੰ ਸਮਰਪਿਤ ਸਿੱਖਾਂ ਨੂੰ 24 ਘੰਟੇ ਉਹਨਾਂ ਦੇ ਖਿਲਾਫ ਮਾਹੌਲ ਸਿਰਜੀ ਜਾਣਾ। ਮੈਂ ਇਸ ਸਾਰੇ ਕਾਸੇ ਦੇ ਉੱਤੇ ਜਿਹੜਾ ਆਪਦੇ ਮਨ ਦੇ ਵਿੱਚ ਇੱਕ ਖਿਆਲ ਜਿਹਾ ਬਣਾਇਆ ਹੋਇਆ ਉਹ ਇਉਂ ਆ ਵੀ ਜਿਵੇਂ ਕਿਸੇ ਸਕੂਲ ਦੇ ਵਿੱਚ ਵਿਦਿਆਰਥੀਆਂ ਦਾ ਪੇਪਰ ਲਿਆ ਜਾਂਦਾ ਤਾਂ ਉਹਦੇ ਵਿੱਚੋਂ ਜਿਹੜੇ 90 ਤੋਂ ਉੱਪਰ ਵਾਲੀ 90 ਤੋਂ 100 ਵਾਲੀ ਲਾਈਨ ਆ ਉਹ 'ਚ ਤਾਂ ਥੋੜੇ ਜਿਹੇ ਬੰਦੇ ਹੁੰਦੇ ਆ। ਫਿਰ 75 ਤੋਂ 90% ਨੰਬਰ ਲੈਣ ਵਾਲੇ ਹੁੰਦੇ ਆ। ਉਸ ਤੋਂ ਅਗਲੀ ਫਿਰ ਆ ਜਾਂਦੀ ਆ 50 ਤੋਂ 75 ਵਾਲੀ ਕਲਾਸ। ਫਿਰ ਆ ਜਾਂਦੀ ਹੈਗੀ ਆ 30 ਤੋਂ 50 ਦੇ ਵਿਚਾਲੇ ਵਾਲਾ ਵਰਗ। ਅਖੀਰ ਆ ਜਾਂਦਾ 33% ਜਿਹੜੇ ਪੂਰੇ ਨੰਬਰ ਲੈ ਕੇ ਸਾਡੇ ਕਹਿੰਦੇ ਆ ਵੀ ਪਾਸ ਹੋਏ। ਉਸ ਤੋਂ ਹੇਠਾਂ ਵੀ ਹੁੰਦੇ ਆ ਵੀ ਜਿਹੜੇ 20 ਤੋਂ 33 ਦੇ ਵਿਚਾਲੇ ਵਾਲੇ ਵਰਗ ਹੁੰਦਾ। ਪਰ ਇਸ ਤੋਂ ਹੇਠਾਂ ਵਾਲੇ ਵੀ ਹੁੰਦੇ ਆ ਲੋਕ ਜਿਹੜੇ 0 ਤੋਂ ਲੈ ਕੇ ਜਾਣੀ ਕਿ ਸਮਝ ਲਓ 20 ਤੱਕ ਹੁੰਦੇ ਆ ਵਿਦਿਆਰਥੀ। ਇਹ ਵੀ ਹੁੰਦੇ ਨੇ। ਇਹ ਜਿਹੜੇ ਲੋਕ ਨੇ ਇਹਨਾਂ 'ਚ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਹੁੰਦੀਆਂ ਨੇ, ਗੜਬੜਾਂ ਹੁੰਦੀਆਂ ਨੇ, ਸਿੱਖੀ ਤੋਂ ਦੂਰ ਹੁੰਦੇ ਨੇ, ਪਰ ਗਿਣੇ ਤਾਂ ਸਿੱਖ ਵਰਗ 'ਚ ਹੀ ਜਾਣੇ ਆ, ਵਿਦਿਆਰਥੀ ਤੇ ਵੀ ਗਿਣੇ ਜਾਣੇ ਆ ਨਾ ਕਲਾਸ ਦੇ। ਸਮੱਸਿਆ ਕੀ ਹੈ? ਬੀਤੇ ਦੌਰ ਦੇ ਵਿੱਚ ਜਿਹੜੇ ਸਿੱਖ ਸਿੱਖੀ 'ਚ ਕੱਚੇ ਜਾਂ ਕਮਜ਼ੋਰ ਹੁੰਦੇ ਹੋਣਗੇ ਉਹ ਇਹ ਮੰਨ ਕੇ ਚੱਲਦੇ ਸੀ ਵੀ ਸਾਡੇ 'ਚ ਤਾਂ ਘਾਟ ਆ, ਅਸੀਂ ਤਾਂ ਠੀਕ ਨਹੀਂ ਹੈ, ਸਾਡਾ ਤਾਂ ਇਹ ਹੱਕ ਨਹੀਂ ਬਣਦਾ। ਜਿਵੇਂ ਸਾਡੇ ਪਿੰਡੂ ਸਾਡੇ ਭਾਈਚਾਰੇ 'ਚ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਗੁਰਦੁਆਰੇ ਵਿੱਚ ਬਹਿ ਕੇ ਜੇ 5 ਪਿਆਰਿਆਂ ਵਾਲਾ ਛਾਂਦਾ ਲੈਣਾ। 5 ਪਿਆਰਿਆਂ ਵਾਲਾ ਛਾਂਦਾ ਕੀ ਆ ਵੀ ਜਦੋਂ ਦੇਗ ਵਰਤਾਈ ਜਾਂਦੀ ਹੈ ਉਸ ਮੌਕੇ ਜਿਹੜਾ ਦੇਗ ਵਰਤਾਉਣ ਉੱਠਦਾ ਸਿੰਘ ਉਹ 5 ਅੰਮ੍ਰਿਤਧਾਰੀ ਗੁਰਸਿੱਖਾਂ ਲਈ ਪਹਿਲਾਂ ਉਹਨਾਂ ਨੂੰ ਦਿੰਦੇ ਆ ਛਾਂਦਾ ਦੇਗ ਦਾ, ਤੇ ਫਿਰ ਜਿਹੜਾ ਹੈਗਾ ਤਾਬਿਆਂ 'ਚ ਬੈਠਾ ਸਿੰਘ ਆ ਉਹਦੇ ਲਈ ਹੇਠਾਂ ਰੱਖਿਆ ਜਾਂਦਾ, ਕੌਲਾ ਰੱਖਿਆ ਹੁੰਦਾ ਹੇਠਾਂ ਦੇ ਉਹਦੇ ਵਿੱਚ ਪ੍ਰਸ਼ਾਦ ਰੱਖਦੇ ਆ। ਹੁਣ ਇਹ ਇੱਕ ਖਾਸ ਤਰੀਕੇ ਦੀ ਇੱਜ਼ਤ ਜਾਂ ਸਤਿਕਾਰ ਹੁੰਦਾ ਤੇ ਇਹ ਜਿਨ੍ਹਾਂ ਵੇਲਿਆਂ ਦੇ ਵਿੱਚ ਅਸੀਂ ਉਦੋਂ ਗੁਰਦਾਰੇ ਨਾਲ ਜੁੜੇ ਤਾਂ ਮਨ 'ਚ ਹੁੰਦਾ ਸੀ ਵੀ ਕਦੇ ਸਾਡੇ ਤੇ ਵੀ ਕਿਰਪਾ ਹੋਊ, ਸੱਚੇ ਪਾਤਸ਼ਾਹ ਸਾਨੂੰ ਵੀ 5 ਪਿਆਰਿਆਂ ਵਾਲਾ ਛਾਂਦਾ ਕਦੇ। ਤੇ ਉਹ ਬਜ਼ੁਰਗਾਂ ਨੇ ਇੱਕ ਜਿਵੇਂ ਆਪਾਂ ਪ੍ਰੇਰਨਾ ਦਿੰਦੇ ਆ, ਉਹਨਾਂ ਨੇ ਕਹਿਣਾ ਜੇ 5 ਪਿਆਰਿਆਂ ਵਾਲਾ ਛਾਂਦਾ ਲੈਣਾ ਤਾਂ ਫਿਰ ਉਹਦੇ ਵਿੱਚ ਆਪਣੇ ਆਪ ਨੂੰ ਕਾਬਲ ਕਰਕੇ ਦਿਖਾਓ ਤੇ ਸਾਨੂੰ ਹੋਣਾ ਵੀ ਆਪਾਂ ਬਾਣੀ ਕੰਠ ਕਰੀਏ, ਅੰਮ੍ਰਿਤ ਛਕੀਏ, ਉੱਪਰ ਦੀ ਗਾਤਰਾ ਪਾ ਕੇ ਬੈਠਾਂਗੇ, ਐ ਹੋਊਗਾ ਉਹ ਹੋਊਗਾ। ਹੁਣ ਇਵੇਂ ਹੀ ਹਰ ਗੱਲ ਵਿੱਚ ਪ੍ਰੇਰਨਾ ਦੇਣੀ ਤੇ ਕਹਿਣਾ ਕਿ ਭਾਈ ਤੁਸੀਂ ਇਸ ਗੱਲ ਦੇ ਲਾਇਕ ਬਣੋ। ਅੱਜ ਜ਼ਮਾਨਾ ਉਲਟਾ ਆ ਗਿਆ। ਅੱਜ ਦਾ ਸਿੱਖ ਕਹਿੰਦਾ ਕਿ ਤੁਹਾਨੂੰ ਕੀ ਮਤਲਬ, ਚਾਹੇ ਮੈਂ ਮੂੰਹ ਸਿਰ ਮੁੰਨਾ, ਚਾਹੇ ਮੈਂ 99% ਸਿੱਖੀ ਦੇ ਉਲਟ ਚੱਲਾਂ, ਪਰ ਮੈਨੂੰ 5 ਪਿਆਰਿਆਂ ਵਾਲਾ ਛਾਂਦਾ ਦੇਣ ਤੋਂ ਤੁਸੀਂ ਨਾ ਕਿਵੇਂ ਕਰ ਸਕਦੇ। ਹੁਣ ਇਸ ਤਰੀਕੇ ਦੇ ਮਾਹੌਲ ਦੇ ਨਤੀਜੇ ਕੀ ਨਿਕਲੇ ਐ ਕਿ ਸਾਡੀ ਕੌਮ ਦੀ ਜਿਹੜੀ ਅਗਵਾਈ ਆ ਉਹ ਕਰਨ ਕਰਾਉਣ ਵਿੱਚ ਅਗਲਿਆਂ ਨੇ ਕਈਆਂ ਨੇ ਤੇ ਇਹ ਸਮਝ ਲਿਆ ਵੀ ਆਪਾਂ ਨੀਲੀ ਪੱਗ ਬੰਨੋ, ਗਾਤਰੇ ਕਿਰਪਾਨ ਪਾਓ, ਸਿੱਖਾਂ ਦੀਆਂ ਸੰਸਥਾਵਾਂ ਤੇ ਕਬਜ਼ਾ ਕਰੋ ਤੇ ਚਾਹੇ ਸਾਡਾ ਸਾਰਾ ਜਿਹੜਾ ਜੀਵਨ ਆ, ਸਾਡੇ ਫੈਸਲੇ ਆ, ਸਾਡੇ ਕਦਮ ਆ ਜਿਹੜੇ ਉਹ ਸਿੱਖੀ ਦੇ ਉਲਟ ਹੋਣ, ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ। ਦੂਜੇ ਪਾਸੇ ਕਈ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਗੱਲਾਂ ਕਰਨਗੇ ਸਾਡੇ ਭਰਾ ਕਿ ਜੇ ਇਹਨੇ ਅੰਮ੍ਰਿਤ ਨਹੀਂ ਛਕਿਆ, ਜੇ ਇਹ ਬਾਣੀ ਨਹੀਂ ਪੜ੍ਹਦਾ, ਤੂੰ ਇਹ ਦੇਖ ਵੀ ਇਹਦਾ ਨਾ ਗੁਰੂ ਸਾਹਿਬਾਨ ਦੇ ਇਤਿਹਾਸ ਉੱਤੇ ਪਕੜ ਬੜੀ ਕਮਾਲ ਦੀ ਆ, ਇਤਿਹਾਸ ਇਹਨੂੰ ਸਾਰਾ ਆਉਂਦਾ। ਦੂਜੇ ਬਾਰੇ ਕਹਿਣਗੇ ਮੰਨ ਲੈਣਾ ਵੀ ਇਹ ਸ਼ਰਾਬ ਵੀ ਪੀਂਦਾ, ਮੰਨ ਲੈਣਾ ਵੀ ਇਹਦੇ 'ਚ ਹੋਰ 100 ਕਤਿੱਤਾਂ, ਪਰ ਇਹ ਬੰਦਾ ਨਿਤਨੇਮੀ ਪੱਕਾ, ਤੜਕੇ ਉੱਠ ਕੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੁਖਮਨੀ ਸਾਹਿਬ ਵੀ ਪੜ੍ਹਦਾ ਹੈ, ਤਾਂ ਜਪਜੀ ਸਾਹਿਬ ਤੇ ਨਿਤਨੇਮ ਦੀ ਤਾਂ ਗੱਲ ਵੱਖਰੀ ਹੈ। ਹੁਣ ਇਸ ਤਰੀਕੇ ਦੀ ਜਿਹੜੀ ਪੋਜੀਸ਼ਨਿੰਗ ਆ, ਹਾਲਾਤ ਆ ਸਾਡੇ ਸਮਾਜ ਦੇ, ਇੱਕ ਪੋਜੀਸ਼ਨਿੰਗ ਉਹ ਸੀ ਜਿਹੜੀ ਗੁਰੂ ਸਾਹਿਬਾਨ ਨੇ ਸੋਚੀ ਸੀ, ਇੱਕ ਅੱਜ ਦੀ ਆ, ਜ਼ਮੀਨ ਅਸਮਾਨ ਦਾ ਫਰਕ। ਹੁਣ ਇਸ ਮਾਹੌਲ ਦੇ ਵਿੱਚ ਜਦੋਂ ਸਾਡੇ ਆਲੇ ਦੁਆਲੇ ਬਹੁਤ ਕੁਝ ਕੂੜ ਕਬਾੜ, ਬਹੁਤ ਕੁਝ ਮਾੜਾ ਚੰਗਾ ਆ ਵੜਿਆ ਸਾਡੇ ਧਰਮ ਦੇ ਵਿੱਚ, ਸਮਾਜ ਵਿੱਚ, ਉਸ ਮੌਕੇ ਦੁਸ਼ਮਣ ਨੂੰ ਸੌਖਾ ਹੋ ਗਿਆ। ਹੁਣ ਵਿਚਾਰਧਾਰਕ ਤੌਰ ਤੇ ਅੱਜ ਵੀ ਜੇਕਰ ਕੋਈ ਚਾਤਰ ਚਲਾਕ ਮਕਾਰ ਬਾਹਮਣ ਬੈਠਾ ਹੋਵੇ, ਸਿੱਖੀ ਦਾ ਦੁਸ਼ਮਣ ਕਿਸੇ ਚੈਨਲ ਤੇ, ਆ ਜਿਹੜੇ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕਾਂ ਨੇ ਜਿੰਨਾ ਕੁ ਮਸਾਲਾ ਤਿਆਰ ਕਰਕੇ ਬਾਹਮਣਾਂ ਨੂੰ ਦੇ ਦਿੱਤਾ ਹੈ,
ਬਸ ਉਹ ਘੇਰ ਲੂ, ਉਹ ਕਹੂਗਾ ਜੀ ਮਤਲਬ ਇਉਂ ਉਹ ਬੰਦੇ ਨੂੰ ਗੱਲ ਨਹੀਂ ਆਊਗੀ। ਜੇ ਤਾਂ ਉਹ ਸੱਚ ਬੋਲੇ ਕਿ ਇਹ ਸਾਰਾ ਕੁਝ ਤਾਂ ਤੁਸੀਂ ਛੱਡੋ, ਅਸਲੀ ਗੱਲ ਆ ਤੇ ਉਹ ਜਿਹੜੇ ਸਾਡੀ ਕੌਮ ਦਾ ਆਹ ਮਾਤਾ ਦਾ ਮਾਲ ਇਹ ਟੁੱਟ ਕੇ ਪੈ ਜੂ ਵੀ ਤੂੰ ਕਿਵੇਂ ਕਹਿਤਾ ਕਿ ਲਵ ਕੁਸ਼ ਦੀ ਔਲਾਦ ਹੈ ਨਹੀਂ, ਅਸੀਂ ਹੈਗੇ ਆ ਜੀ, ਸਾਡੀ ਤਾਂ ਉਹਦੇ ਨਾਲ ਜੁੜਦੀ ਆ ਰਾਮਚੰਦਰ ਨਾਲ ਕਹਾਣੀ। ਜਾਣੀ ਕਿ ਹਮ ਹਿੰਦੂ ਨਹੀਂ, ਜਿਹੜਾ ਇਹ ਸਲੋਗਨ ਜਾਂ ਇਸ ਝੰਡੇ ਹੇਠ, ਇਸ ਬੈਨਰ ਹੇਠ ਜਿੰਨਾ ਵੀ ਕੁਝ ਹੈਗਾ, ਇਹਦੇ ਉਲਟ ਇੰਨਾ ਕੁ ਮਸਾਲਾ ਪੈਦਾ ਕਰੀ ਫਿਰਦੇ ਆ ਤੇ ਆਪਾਂ ਬਚਾਂਗੇ ਕਿਵੇਂ? ਉਹਨਾਂ ਨੇ ਫਿਰ ਇਸ ਦਾ ਉਹੀ ਬੋਧੀਆਂ ਵਾਲਾ ਹੱਲ ਕੱਢਿਆ ਹੋਇਆ ਵੀ ਜਿਹੜੇ ਅਣਖ ਗੈਰਤ ਵਾਲੇ ਆ ਉਹਨਾਂ ਨੂੰ ਤਾਂ ਕਤਲ ਕਰੋ, ਮਾਰੋ, ਉਹਨਾਂ ਨੂੰ ਇਰਰੈਲੇਵੈਂਟ ਕਰੋ, ਤੇ ਜਿਨ੍ਹਾਂ ਦੇ ਕੋਲੇ ਗਿਆਨ ਨਹੀਂ ਹੈਗਾ ਉਹਨਾਂ ਨੂੰ ਬਿਠਾਓ, ਅਖੀਰ ਤੇ ਫਿਰ ਆਪੇ ਮਨ ਮੁਨ ਜਾਣਗੇ ਵੀ ਕੇਸਾਧਾਰੀ ਹਿੰਦੂ ਆ ਜੀ, ਹਾਂ ਹੈ ਤਾਂ ਹਿੰਦੂ ਹੀ ਆ ਪਰ ਕੇਸ ਰੱਖਦੇ ਆ। ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਵੀ ਖਾਲਿਸਤਾਨ ਇੱਕ ਹੱਲ ਹੈ ਜਿਹਦੇ ਤਹਿਤ ਸਾਡਾ ਬਚਾਅ ਹੋ ਸਕਦਾ, ਯਾਨੀ ਕਿ ਜਿਹੜਾ ਇਸ ਮੌਕੇ ਜਿੰਨਾ ਕੁ ਡੈਂਟ ਪੈ ਚੁੱਕਿਆ ਵਾ ਨਾ ਸਾਡੀ ਸਿੱਖੀ ਦੇ ਵਿੱਚ, ਇਹ ਖਾਲਿਸਤਾਨ ਉਸ ਡੈਂਟ ਨੂੰ ਵਧਣ ਤੋਂ ਵੀ ਰੋਕੇਗਾ, ਹੋਰ ਬੁਰਾਈਆਂ ਤੋਂ, ਕਿਉਂਕਿ ਇਸ ਮੌਕੇ ਤਾਂ ਇੰਡੀਅਨ ਸਟੇਟ ਸਿਸਟਮ ਦਾ ਹਰ ਹੀਲਾ ਵਾ ਕਿ ਸਿੱਖਾਂ ਦਾ ਹਿੰਦੂਕਰਨ ਕਰਨਾ। ਸਾਡੀ ਕੌਮ ਦੇ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਨੇ ਉਹ ਅੜੇ ਹੋਏ ਨੇ, ਉਹ ਡਟੇ ਹੋਏ ਨੇ, ਉਹ ਆਪਦੇ ਧਰਮ ਪ੍ਰਤੀ ਆਪਦੇ ਫਰਜ਼ ਸਮਝਦੇ ਆ। ਪਰ ਕਮਾਲ ਦੀ ਗੱਲ ਆ ਕਿ ਜਿਹੜੇ ਅਸੀਂ ਲੜ ਰਹੇ, ਸਮੇਤ ਮੇਰੇ ਇਨਕਲੂਡ ਮੈਂ, ਅਸੀਂ ਜਿਹੜੇ ਸਮਝਦੇ ਆ ਕਿ ਅਸੀਂ ਕੌਮ ਦੇ ਵੱਖਰੇਪਣ ਦੀ ਲੜਾਈ ਲੜ ਰਹੇ ਹਾਂ, ਸਾਨੂੰ ਵੀ ਕਈ ਥਾਵਾਂ ਤੇ ਉਲਝਾ ਜਾ ਪੈ ਜਾਂਦਾ। ਜਦੋਂ ਕਿਸੇ ਇੱਕ ਉਹ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਚੱਲਦੀ ਆ, ਕਹਿੰਦੇ ਉਹ ਕਾਰ ਚ ਆਉਂਦਾ ਸੀਗਾ ਖਰਗੋਸ਼, ਜਿਹਨੂੰ ਆਪਾਂ ਪੰਜਾਬੀ ਚ ਸਾਹਾ ਕਹਿੰਦੇ ਆ, ਸਾਹਾ ਕਹਿੰਦੇ ਆ ਗਿਆ, ਉਹ ਪਹਿਲੋਂ ਉਹਨੂੰ ਲੱਗਿਆ ਕਿ ਮੈਂ ਲੰਘ ਜੂ, ਲੰਘ ਹੋ ਸਕਿਆ ਨਹੀਂ, ਲੰਘਣ ਦੀ ਬਜਾਏ ਪਿੱਛੋਂ ਨੂੰ ਮੁੜ ਪਿਆ ਜਦ ਨੂੰ ਕਾਰ ਦੇ ਟਾਇਰ ਉੱਪਰ ਦੀ ਲੰਘ ਗਿਆ ਉਹਦੇ। ਉਹ ਕਹਿਣ ਲੱਗਿਆ ਡਰਾਈਵਰ ਨੂੰ ਵੀ ਕਿਉਂ ਮਰ ਗਿਆ? ਉਹ ਕਹਿੰਦਾ ਜੀ ਏਦਾਂ, ਉਹ ਕਹਿੰਦਾ ਸਿੱਧੀ ਗੱਲ ਆ, ਇਹ ਫੈਸਲਾ ਨਹੀਂ ਕਰ ਸਕਿਆ, ਦੁਬਧਾ ਚ ਮਰ ਗਿਆ। ਸਾਡੇ ਤਾਂ ਗੁਰਬਾਣੀ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਨੇਗੀਆਂ ਵੀ ਜਿਹੜੇ ਦੁਬਧਾ ਚ ਫਿਰ ਨਾ ਮਾਇਆ ਮਿਲੀ ਤੇ ਨਾ ਆਰਾਮ ਮਿਲਿਆ। ਹੁਣ ਜਿਹੜੀ ਇੱਕ ਰੂਪਤਾ, ਸਪਸ਼ਟਤਾ, ਇਹ ਠੋਸ ਗੱਲ ਹੁੰਦੀ ਸੀ, ਹੁਣ ਇਹ ਹਿੰਦੂ ਕੋਲੇ ਹੈ ਨਹੀਂ ਸੀ। ਇਹ ਚੀਜ਼ ਹਿੰਦੂ ਵਿੱਚ ਬਹੁਤ ਜ਼ਿਆਦਾ ਫਰਕ ਸੀ ਹਰ ਪੁਆਇੰਟ ਤੇ, ਹਰ ਨੁਕਤੇ ਤੇ। ਹੁਣ ਸਾਡੇ ਧਰਮ ਦੀ ਉਹ ਖਿਚੜੀ, ਉਹੋ ਜਿਹਾ ਹਿਸਾਬ ਕਿਤਾਬ ਬਣਾਉਣ ਦੇ ਲਈ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਘੱਟ ਮਿਹਨਤ ਕਰਨੀ ਪਈ ਆ। ਪਿਛਲੇ 150 ਸਾਲ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਫੱਟੇ ਚੱਕੇ ਪਏ ਨੇ, ਪਰ ਪ੍ਰਚਾਰਕਾਂ ਨੂੰ ਜੇ ਅੱਜ ਗਾਲਾਂ ਕੱਢੀਏ ਜਾਂ ਅੱਜ ਮਾੜਾ ਕਹੀਏ, ਇਹ ਵੀ ਕੋਈ ਗੱਲ ਚੰਗੀ ਨਹੀਂ। ਪੂਰੀ ਕੌਮ 'ਚ ਇਸ ਤਰੀਕੇ ਦੀ ਕੋਈ ਚੇਤਨਾ ਨਹੀਂ ਆਈ। ਜਿਹੜੀ ਸਿੰਘ ਸਭਾ ਲਹਿਰ ਜਾਂ ਹਮ ਹਿੰਦੂ ਨਹੀਂ ਵਾਲੀ ਜਿਹੜੀ ਚੱਲੀ ਆ ਰਵਾਇਤ, ਉਦੋਂ ਤੋਂ ਹੀ ਕੌਮ ਦਾ ਇੱਕ ਹਿੱਸਾ ਜਿਹੜਾ ਹੈਗਾ ਉਹਨੇ ਕੋਈ ਕਸਰ ਛੱਡੀ ਨਹੀਂ ਬਈ ਆਪਾਂ ਕੌਮ ਦੀ, ਪੰਥ ਦੀ ਜਿਹੜੀ ਵੱਖਰੇਪਣ ਦੀ, ਅਡਰੇਪਣ ਦੀ ਗੱਲ ਵਾ ਉਹਨੂੰ ਬਰਕਰਾਰ ਰੱਖਣਾ। ਅੱਜ ਤਿੱਕਰ ਵੀ ਲੋਕ ਲੱਗੇ ਹੋਏ ਨੇ, ਪਰ ਸਾਡੇ ਹਾਲਾਤ ਸਾਡੇ ਸਾਹਮਣੇ ਹੈ। ਹੁਣ ਜਿਹੜੇ ਸਿੱਖ ਫਲਸਫੇ ਦੇ, ਸਿੱਖ ਸਿਧਾਂਤ ਦੇ ਝੰਡਾ ਬਰਦਾਰ ਨੇ, ਜਦੋਂ ਉਹ ਆਪਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਲੁੱਟਦਾ ਪੁੱਟਦਾ, ਕਲੰਕਿਤ ਹੁੰਦਾ, ਦਾਗੀ ਹੁੰਦਾ, ਡੈਂਟ ਪੈਂਦਾ ਦੇਖ ਰਹੇ ਆ, ਜੇ ਉਹ ਕਲਪਦੇ ਨੇ ਤਾਂ ਦੋ ਤਰ੍ਹਾਂ ਦੀਆਂ ਗੱਲਾਂ ਨੇ। ਇਹ ਮੈਂ ਪੂਰੇ ਪਿਆਰ ਤੇ ਸਤਿਕਾਰ ਨਾਲ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ। ਜਿਹੜੇ ਸਾਡੀ ਕੌਮ ਦੇ ਦੁਸ਼ਮਣ ਨੇ, ਹਿੰਦੂ ਨੇ, ਬਾਹਮਣ ਬਾਣੀਏ ਨੇ, ਜਾਂ ਹੋਰ ਜੋ ਵੀ ਸਾਡੇ ਐਂਟੀ ਨੇ, ਉਹ ਤੁਸੀਂ ਦੇਖੋ ਵੀ ਉਹਨਾਂ ਨੂੰ ਚਾਹ ਚੜ ਜਾਂਦਾ ਜਦੋਂ ਆਹ ਜਿਹੜੀ ਅਸੀਂ ਰਿਕਾਰਡਿੰਗ ਕਰਦੇ ਆ, ਆਹ ਜਿਹੜਾ ਮੈਂ ਕਰਦਾ ਪ੍ਰੋਗਰਾਮ, ਇਹ ਬਾਅਦ ਚ ਸਾਡੇ YouTube ਚੈਨਲ ਤੇ TV84 ਵੱਲੋਂ ਪਾਇਆ ਜਾਂਦਾ। ਉਹਦੇ ਹੇਠਾਂ ਤੁਸੀਂ ਕਦੇ ਕਮੈਂਟ ਪੜਿਓ ਲਾਲਿਆਂ ਦੇ, ਹਿੰਦੂਆਂ ਦੇ, ਚਾਹ ਚੜਿਆ ਪਿਆ ਹੁੰਦਾ। ਇੱਕ ਲਿਖਦਾ ਹੁੰਦਾ, ਘਮਾਣ ਜਦੋਂ ਤੂੰ ਕਲਪਦਾ ਨਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਤੇ ਮੈਂ ਉਦੋਂ ਪੜ੍ਹ ਕੇ ਉਹਨੂੰ ਇਹ ਸੋਚ ਰਿਹਾ ਹੁੰਦਾ ਵੀ ਕੀ ਸਾਡੀ ਕੌਮ 'ਚ ਕੋਈ ਹੋਰ ਹੈਗਾ ਜਿਹੜਾ ਇਹਨੂੰ ਪੜ੍ਹ ਕੇ ਕਵੇ ਕਿ ਯਾਰ ਜੇ ਸਾਡੀ ਕੌਮ ਦੇ ਵੈਰੀਆਂ ਨੂੰ, ਦੁਸ਼ਮਣਾਂ ਨੂੰ, ਸਾਡੇ ਪੰਥ ਨੂੰ ਪਿਆਰ ਕਰਨ ਵਾਲਿਆਂ ਦੀ ਕਲਪਾਹਟ ਤੋਂ ਖੁਸ਼ੀ ਹੁੰਦੀ ਹੈ, ਇਹਦਾ ਮਤਲਬ ਇਹ ਬੰਦੇ ਜਿਹੜੇ ਘਮਾਣ ਵਰਗੇ ਨੇ ਇਹ ਪਿੱਟ ਤਾਂ ਸਹੀ ਰਹੇ ਨੇ, ਦੁੱਖ ਤਾਂ ਸਹੀ ਰੋ ਰਹੇ ਨੇ। ਆਪਾਂ ਯਾਰ ਸਮਝੀਏ ਗੱਲ ਨੂੰ, ਆਪਾਂ ਲੋਕਾਂ ਨੂੰ ਦੱਸੀਏ, ਇੱਕ ਲਹਿਰ ਤੋਰੀ ਜਾਵੇ, ਇੱਕ ਕੌਮ ਦੀਆਂ ਸੰਸਥਾਵਾਂ ਤੇ ਕਾਬਜ ਲੋਕਾਂ ਦੇ ਕੰਨ ਪੱਟੇ ਜਾਣ, ਕੋਈ ਤਰੀਕਾ ਵਰਤਿਆ ਜਾਵੇ ਵੀ ਯਾਰ ਉਹ ਕਿਉਂ ਕੌਮ ਨੂੰ ਮਾਰਨ ਦੇ ਰਾਹ ਤੁਰੇ ਹੋਏ। ਤੁਹਾਡੇ ਆਪਦੇ ਸਵਾਰਥ, ਤੁਹਾਡੇ ਅੱਜ ਨੇ, ਪ੍ਰੈਜ਼ੈਂਟ ਟੈਂਸ ਨੇ, ਵੀ ਅੱਜ ਦਾ ਨਜ਼ਾਰਾ ਆਇਆ ਪਿਆ, ਤੁਹਾਡੇ ਅੱਜ ਦੇ ਨਜ਼ਾਰਿਆਂ ਨੇ ਕੌਮ ਦਾ ਇਤਿਹਾਸ ਦਾਗੀ ਕਰ ਛੱਡਣਾ। ਤੁਸੀਂ ਮਤਲਬ ਇੱਕ ਤਾਂ ਇਹ ਗੱਲ, ਕੀ ਕਿਸੇ ਨੂੰ ਸਾਡੇ ਦੁਸ਼ਮਣਾਂ ਦੀਆਂ ਖੁਸ਼ੀਆਂ ਤੋਂ ਕੋਈ ਪ੍ਰੇਰਨਾ ਨਹੀਂ ਆਉਂਦੀ, ਕੋਈ ਚਿੜ ਨਹੀਂ ਚੜ੍ਹਦੀ ਹੈਗੀ?
ਦੂਜੀ ਗੱਲ, ਇਹਦੇ ਉਲਟ ਸਿੱਖਾਂ ਦੇ ਘਰੇ ਜੰਮੇ ਹੋਏ ਕੇਸਾਧਾਰੀ ਹਿੰਦੂ ਕਹਿ ਲੋ, ਸਨਾਤਨੀ ਕਹਿ ਲੋ, ਜੋ ਮਰਜ਼ੀ ਕਹਿ ਲੋ, ਜਿਵੇਂ ਇੱਕ ਰਸੂਲਪੁਰੀਆ ਨਿਹੰਗ ਵਾ ਉਸ ਬਿਰਤੀ ਵਾਲੇ, ਜਿਨ੍ਹਾਂ ਨੂੰ ਭਾਰਤ ਮਾਤਾ ਨੇ ਪਿਛਲੇ 70-80 ਸਾਲਾਂ ਚ ਸਿੱਖੀ ਤੋਂ ਦੂਰ ਕਰਤਾ ਤੇ ਉਹ ਸਿੱਖਾਂ ਦੇ ਘਰੇ ਜੰਮੇ ਹੋਏ ਨੇ, ਇਦੋਂ ਵੱਧ ਕੁਝ ਨਹੀਂ, ਬਾਕੀ ਸਾਰਾ ਕੁਝ ਆ। ਉਹਨਾਂ ਨੂੰ ਬੜੀ ਖੁਸ਼ੀ ਚੜ੍ਹਦੀ ਆ, ਉਹ ਕਹਿੰਦੇ ਆ ਇਹ ਖਾਲਿਸਤਾਨੀ ਨੇ, ਇਹਨਾਂ ਦਾ ਮਰਨਾ ਹੀ ਚੰਗਾ। ਹੁਣ ਆ ਜਾਂਦੀ ਆ ਗੱਲ ਮੇਰੇ ਵਰਗਿਆਂ ਦੀ, ਜਾਂ ਮੈਂ ਜਾਂ ਮੇਰੇ ਵਰਗੇ ਭੈਣ ਭਰਾਵਾਂ ਦੀ ਗੱਲ ਕਰਾਂ। ਮਰ ਸਾਰਿਆਂ ਨੇ ਜਾਣਾ, ਸਭ ਤੋਂ ਪਹਿਲਾਂ ਵੀ ਇਸ ਧਰਤੀ ਤੇ ਕਿੱਡਾ ਕੀ ਕੁਝ ਹੋ ਕੇ ਚਲੇ ਗਿਆ, ਸਭ ਤੋਂ ਬਾਅਦ ਚ ਵੀ ਹੋਈ ਜਾਣਾ। ਪਰ ਇਤਿਹਾਸ ਵਿੱਚ ਕਿਹਨੇ ਕੀ ਦਰਜ ਕਰਾਉਣਾ ਪਤਾ ਹਰੇਕ ਨੂੰ ਹੈ। ਬਾਬੇ ਤੋਂ ਮੈਨੂੰ ਵੀ ਪਤਾ ਵੀ ਜਿਹੜੀਆਂ ਉਹ ਗੱਲਾਂ ਕਰ ਰਿਹਾ ਉਹਦਾ ਕੀ ਮਤਲਬ ਆ, ਤੇ ਆਪਾਂ ਨੂੰ ਵੀ ਸਭ ਨੂੰ ਪਤਾ। ਮੈਂ ਤਾਂ ਇਹ ਕਹਿਣਾ ਕਿ ਜਿਹੜਾ ਵਿਗੜਿਆ ਤਿਗੜਿਆ ਸਿੱਖੀ ਤੋਂ ਕੋਹਾਂ ਦੂਰ ਆ ਨਾ, ਪਿੰਡ ਦੇ ਮੋੜ ਤੇ ਬੈਠਾ ਰਹਿੰਦਾ, ਤੰਬਾਕੂ ਤੋਂ ਬਗੈਰ ਇੱਕ ਘਰ ਪਲ ਨਹੀਂ ਲੰਘਦਾ, ਜਿਹਦਾ ਚੁਟਕੀਆਂ ਮਾਰ ਕੇ ਖਾਂਦਾ, ਉਹਨੂੰ ਵੀ ਪਤਾ ਕਿ ਬਾਬਾ ਧੁੰਮਾ ਕੀ ਕਰਦਾ ਤੇ ਉਹਦਾ ਕੀ ਸਿੱਖੀ ਨੂੰ ਫਾਇਦਾ ਜਾਂ ਨੁਕਸਾਨ, ਸਭ ਪਤਾ। ਹੁਣ ਗੱਲ ਇਹ ਆ ਕਿ ਅੱਜ ਦੇ ਦੌਰ ਵਿੱਚ ਜੋ ਬੀਤਦਾ ਇਹ ਇਤਿਹਾਸ ਬਣ ਜਾਂਦਾ। ਸਾਡਾ ਜ਼ਿਕਰ ਕਿਹੜੇ ਪਾਸੇ ਆਵੇ, ਸਿੱਖੀ ਮੁਕਾਉਣ ਵਾਲਿਆਂ ਚ ਆਵੇ ਕਿ ਸਿੱਖੀ ਬਚਾਉਣ ਵਾਲਿਆਂ ਚ ਆਵੇ, ਇੰਨੀ ਕੀ ਗੱਲ। ਅਸੀਂ ਕਿਵੇਂ ਜਿਉਣਾ ਇਹ ਸਾਡੇ ਆਪ ਦੇ ਹੱਥ ਵੱਸ ਆ। ਕਿਸੇ ਨੇ ਇੱਥੇ, ਹੁਣ ਅਸੀਂ ਇੱਥੇ ਪੰਜਾਬ ਦੇ ਵਿੱਚ, ਮੈਂ ਅੰਮ੍ਰਿਤਸਰ ਚ ਰਹਿਣਾ, ਖਾਲਿਸਤਾਨ ਦੀ ਗੱਲ ਮੈਂ ਕਰਦਾ, ਸਿੱਖ ਸੰਘਰਸ਼ ਦੀ ਹਮਾਇਤ ਠੋਕ ਵਜਾ ਕੇ ਕਰਦਾ, ਸਿੱਖੀ ਦੇ ਸ਼ੁੱਧ ਅਸਲੀ ਮਰਿਆਦਾ ਵਾਲੇ ਰੂਪ ਸਰੂਪ ਦੀ ਗੱਲ ਮੈਂ ਕਰਦਾ। ਕੀ ਕੋਈ ਜ਼ੋਰ ਜ਼ਬਰ ਜ਼ੁਲਮ ਅਤਿਆਚਾਰ ਇਸ ਗੱਲ ਤੋਂ ਥੜਕਾ ਸਕਦਾ? ਜਦੋਂ ਜੇਲ੍ਹਾਂ ਚ ਸੀ, ਹੁਣ ਤਾਂ ਹੋ ਸਕਦਾ ਘਰ ਆ ਕੇ ਨਿਤਨੇਮ ਤੋਂ ਕਿਸੇ ਖੁੰਝ ਹੋ ਜੇ, ਪਰ ਜਦੋਂ ਜੇਲ੍ਹ ਚ ਸੀ, ਸਭ ਤੋਂ ਔਖਾ ਤਾਂ ਦੁਸ਼ਮਣ ਦਾ ਹਥਿਆਰ ਜੇਲ੍ਹ ਚ ਪਾਉਣਾ ਹੀ ਹੁੰਦਾ ਨਾ। ਜਿੰਨੀ ਵਾਰ ਜੇਲ੍ਹ ਗਏ ਆ, ਉਹ ਫਿਰ ਨਿਤਨੇਮ ਦੀ ਗਾਰੰਟੀ ਹੁੰਦੀ ਆ ਕਿ ਨਿਤਨੇਮ ਨਹੀਂ ਖੁੰਝਦਾ। ਕਿਤਾਬਾਂ ਪੜ੍ਹੋ, ਆਪਦੀ ਕੌਮ ਦੀਆਂ ਗੱਲਾਂ ਕਰੋ, ਉੱਥੇ ਤਾਂ ਯੋਧੇ ਹੁੰਦੇ ਆ ਜਿਨ੍ਹਾਂ ਨੇ ਪੰਥ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਦੁਸ਼ਮਣ ਦੀ ਹਿੱਕ ਤੇ ਚੜ੍ਹ ਕੇ ਝੰਡੇ ਗੱਡੇ ਆ ਖਾਲਿਸਤਾਨ ਦੇ। ਤੋਂ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਸਭ ਤੋਂ ਔਖੇ ਥਾਂ ਤੇ ਰਹਿੰਦਿਆਂ ਹੋਇਆਂ ਪੰਥ ਲਈ ਲੜਿਆ ਜਾ ਸਕਦਾ ਹੈ, ਤਾਂ ਜਿਹੜੇ ਸਾਡੇ ਭਰਾ ਸਭ ਸਹੂਲਤਾਂ ਨਾਲ ਲੈਸ ਨੇ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ, ਹਰ ਮੁਲਕ ਦੇ ਵਿੱਚ ਜਿਹੜੇ ਛਾਏ ਹੋਏ ਨੇ, ਉਹਨਾਂ ਦੇ ਲਈ ਤਾਂ ਹੋਰ ਵੀ ਸੌਖਾ। ਇੱਥੇ ਤਾਂ ਇੱਕ ਪੂਰਾ ਸਿਸਟਮ ਆ ਇੰਡੀਆ ਦਾ, ਜਿਹੜਾ ਸਿੱਖਾਂ ਕੋਲੋਂ ਸਿੱਖੀ ਖੋਹਣ ਤੇ ਸਿੱਖਾਂ ਦਾ ਬਾਹਮਣੀਕਰਨ ਕਰਨ ਤੇ ਤੁਲਿਆ ਹੋਇਆ। ਤੇ ਤੁਹਾਨੂੰ ਤਾਂ ਪਰਾਂ ਬੈਠਿਆਂ ਨੂੰ ਭਾਈ ਕੋਈ ਅਮਰੀਕਾ ਵਾਲੇ ਸਿੱਖਾਂ ਨੂੰ, ਅਮਰੀਕਾ ਦਾ ਸਿਸਟਮ ਥੋੜੀ ਕਹਿੰਦਾ ਵਾ ਵੀ ਤੁਸੀਂ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਓ। ਕੈਨੇਡਾ ਦਾ ਸਿਸਟਮ ਕੈਨੇਡਾ ਨੂੰ ਨਹੀਂ ਕਹਿੰਦਾ। ਕਿਸੇ ਮੁਲਕ ਦਾ ਸਿਸਟਮ, ਹੋਰ ਕਿਸੇ ਮੁਲਕ ਦਾ ਸਿਸਟਮ ਸਿੱਖਾਂ ਕੋਲੋਂ ਸਿੱਖੀ ਨਹੀਂ ਖੋਣੀ ਚਾਹੁੰਦਾ। ਸਾਡੇ ਇੱਥੇ ਜ਼ਰੂਰ ਆ। ਇੱਥੇ ਤਾਂ ਭੱਜ ਭੱਜ ਕੇ ਸਿੱਖਾਂ ਦੇ ਦੁਸ਼ਮਣਾਂ ਦੀ ਗੱਲ ਛੱਡੋ, ਆਮ ਆਦਮੀ ਪਾਰਟੀ 'ਚ ਵੀ ਸਿੱਖ ਨੇ, ਬੀਜੇਪੀ 'ਚ ਵੀ ਸਿੱਖ ਨੇ, ਬਾਦਲ ਦਲ 'ਚ ਵੀ ਸਿੱਖ ਨੇ, ਸਾਰੇ ਤਰ੍ਹਾਂ ਦੇ ਸਿੱਖਾਂ ਨੇ ਆਹ ਜਿਹੜਾ ਭਗਤ ਰਵਿਦਾਸ ਜੀ ਦਾ ਲੰਘ ਕੇ ਗਿਆ ਦਿਹਾੜਾ, ਉਦਣ ਜੋ ਕੁਝ ਕੀਤਾ, ਕੀ ਉਹ ਸਿੱਖੀ ਦੇ ਦੁਸ਼ਮਣਾਂ ਨਾਲੋਂ ਕਿਸੇ ਗੱਲੋਂ ਘੱਟ ਆ? ਸੁਖਵੀਰ ਸਿੰਘ ਬਾਦਲ ਵੀ ਕਹਿ ਰਿਹਾ ਸ਼੍ਰੀ ਗੁਰੂ ਰਵਿਦਾਸ ਜੀ। ਆਮ ਆਦਮੀ ਪਾਰਟੀ ਵਾਲਿਆਂ ਨੇ ਵੀ, ਵੱਡੇ ਵੱਡੇ ਭਗਵੰਤ ਮਾਨ ਹੋਣਾ ਨੇ ਇਸ਼ਤਿਹਾਰ ਛਾਪੇ, ਤੇ ਬੀਜੇਪੀ ਵਾਲੇ ਕਿਸੇ ਸਿੱਖ ਨੇ ਨਹੀਂ ਕਿਹਾ ਮੋਦੀ ਤੇ ਉਹਦੇ ਲਾਣੇ ਬਾਣੇ ਨੂੰ ਵੀ ਪਹਿਲਾਂ ਤੁਸੀਂ ਵੀਰ ਬਾਲ ਦਿਵਸ ਦਾ, ਹੁਣ ਤੁਸੀਂ ਇਹ ਕੀ ਕਰੀ ਜਾਂਦੇ ਹੋ? ਹੁਣ ਇਹ ਸਿੱਖੀ ਉੱਤੇ ਹਮਲਾ ਕਿਵੇਂ? ਮੈਂ ਪੂਰੀ ਜ਼ਿੰਮੇਵਾਰੀ ਨਾਲ ਅੱਜ ਇਹ ਗੱਲ ਕਹਿ ਰਿਹਾ ਕਿ ਮੈਂ ਰਵਿਦਾਸੀਆ ਸਿੱਖਾਂ ਦੇ ਘਰੇ ਜੰਮੇ। ਸਾਡੇ ਤਾਇਆ ਜੀ ਜੁੱਤੀਆਂ ਬਣਾਉਂਦੇ ਸੀ, ਸਾਡੇ ਪਾਪਾ ਜੀ ਹੁਣਾਂ ਨੇ ਜਾਂ ਹੋਰਾਂ ਨੇ ਇਹ ਸਾਰੇ ਚੰਮ ਦੇ ਕੰਮ ਕੀਤੇ। ਅਸੀਂ ਸਾਰੇ ਦੇ ਸਾਰੇ ਜਿਹੜੇ ਪਰਿਵਾਰ ਸੀ ਗੁਰੂ ਘਰ ਨਾਲ ਜੁੜੇ ਹੋਏ ਆ। ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਸਿੰਘ ਸਭਾ ਪਿੰਡ ਘੁਮਾਣ, ਸਾਡੇ ਘਰਾਂ ਦੇ ਹੀ ਉੱਥੇ ਮੇਰੇ ਤਾਏ ਦਾ ਮੁੰਡਾ ਬਿੱਲੂ ਉਹ ਕੀਰਤਨ ਕਰਦਾ ਸੀ। ਅਸੀਂ ਸਾਰੇ ਆਪ ਪਾਠ ਕਰਨ ਵਾਲੇ ਜਾਂ ਸਾਰੇ ਧਰਮ ਨਾਲ ਜੁੜੇ। ਭਗਤ ਰਵਿਦਾਸ ਜੀ ਦਾ ਦਿਹਾੜਾ ਅਸੀਂ ਬਚਪਨ ਚ ਸੁਣਦੇ ਦੇਖਦੇ ਰਹੇ ਹਾਂ ਕਿ ਉਹ ਉਹਦੇ ਹੁੰਦੇ ਸੀਗੇ ਡਰਾਮਾ ਪਾਰਟੀ, ਭਗਤ ਰਵਿਦਾਸ ਜੀ ਦਾ ਡਰਾਮਾ ਕਰਨ। ਉਹ ਤੋਂ ਖਹਿੜਾ ਛੁੱਟਿਆ, ਮਾਹੌਲ ਬਦਲਿਆ, ਗੁਰਸਿੱਖੀ ਦਾ, ਗੁਰਮਤ ਦਾ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਲਹਿਰ ਆਈ, ਅਖੰਡ ਕੀਰਤਨੀ ਜਥੇ ਦਾ ਪ੍ਰਤਾਪ ਵਧਿਆ।
ਸਾਡੇ ਘਰਾਂ 'ਚ ਸਿੱਖੀ ਦਾ ਪ੍ਰਕਾਸ਼ ਹੋਇਆ। ਅੱਜ ਸਾਨੂੰ ਪੁੱਛ ਕੇ ਦੇਖੋ, ਜਦੋਂ ਸਿੱਖੀ ਉੱਤੇ ਇਹ ਸਾਰਾ ਕੁਝ ਵਾਪਰ ਰਿਹਾ, ਜਿਹੜੇ ਬੰਦੇ ਨੂੰ ਕੋਈ ਚੀਜ਼ ਮਿਲੀ ਹੋਵੇ, ਉਹਦੇ ਕੋਲ ਹੋਵੇ, ਉਦੋਂ ਉਹਨੂੰ ਅਹਿਮੀਅਤ ਉਹਨੂੰ ਪਤਾ ਨਹੀਂ ਹੁੰਦੀ। ਹਨੇਰੇ ਦਾ ਚਾਨਣ ਵਿੱਚ ਰਹਿੰਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਤੇ ਇਸੇ ਕਰਕੇ ਚਾਨਣ ਦੀ ਉਹਨੂੰ ਕਦਰ ਵੀ ਨਹੀਂ ਹੁੰਦੀ ਹੈ। ਜਿਹੜੇ ਲੋਕਾਂ ਕੋਲ ਮਾਂ-ਬਾਪ ਨਹੀਂ ਹੁੰਦੇ, ਉਹਨਾਂ ਨੂੰ ਪੁੱਛ ਕੇ ਦੇਖੋ, ਮਾਂ-ਬਾਪ ਤੋਂ ਬਗੈਰ ਉਹ ਕਿਵੇਂ ਜਿਉਂਦੇ ਆ। ਇਵੇਂ ਹੀ ਸਾਡੇ ਭਾਈਚਾਰਿਆਂ ਨੇ, ਸਾਡੀਆਂ ਬਰਾਦਰੀਆਂ ਨੇ ਬ੍ਰਾਹਮਣਵਾਦ ਦੀਆਂ ਜੁੱਤੀਆਂ ਖਾਧੀਆਂ ਹੋਈਆਂ ਨੇ। ਮੈਂ ਬਹੁਤ ਵਾਰ ਇਹ ਗੱਲ ਆਪਦੇ ਪਾਪਾ ਜੀ ਨੂੰ ਕਹਿੰਦਾ ਹੁੰਦਾ ਸੀ, ਜਾਂ ਤਾਂ ਰੱਬ ਸਾਨੂੰ ਵੀ ਅਕਲ ਨਾ ਦਿੰਦਾ, ਸਮਝ ਨਾ ਦਿੰਦਾ, ਤੇ ਜੇ ਅਕਲ ਦਿੱਤੀ ਹੈ ਤਾਂ ਸਾਡੇ ਭਾਈਚਾਰੇ ਦੇ, ਸਾਡੇ ਆਲੇ ਦੁਆਲੇ ਦੇ ਲੋਕ ਵੀ ਸਾਡੇ ਵਰਗੇ ਹੋਣੇ ਚਾਹੀਦੇ ਸੀ। ਹੁਣ ਇਸ ਮੌਕੇ ਕੀ ਆ ਕਿ ਸਾਨੂੰ ਸਮਝ ਹੈ ਕਿ ਸਾਡੀ ਕੌਮ ਸਮੇਤ ਜਿੰਨੇ ਹੋਰ ਲੋਕ ਸਿੱਖ ਸਜੇ ਆ, ਕਿਸੇ ਦਾ 3 ਪੀੜ੍ਹੀਆਂ, ਕਿਸੇ ਦਾ 5 ਪੀੜ੍ਹੀਆਂ, ਆਪਾਂ ਸਾਰੇ ਦੇ ਸਾਰੇ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਗਲ ਨਾਲ ਲਾ ਕੇ ਸਰਦਾਰੀਆਂ ਬਖਸ਼ੀਆਂ। ਸਦੀਆਂ ਤੋਂ ਇਸ ਧਰਤੀ ਤੇ ਬੜੇ ਪੈਗੰਬਰ, ਬੜੇ ਧਰਮ, ਬੜੇ ਮਤ ਮਤਾਂਤਰ ਆਏ, ਕਿਸੇ ਤੋਂ ਨਹੀਂ ਉਹ ਗੱਲ ਬਣੀ ਜਿਹੜੀ ਗੁਰੂ ਸਾਹਿਬਾਨ ਨੇ ਬਣਾਈ। ਇਸੇ ਗੱਲ ਦਾ ਦੁੱਖ ਵਾ ਬਾਹਮਣਾਂ ਨੂੰ। ਮੈਕਾਲਫ ਵਰਗੇ, ਮਿਸਟਰ ਡੀ ਪੈਟਰੀ ਵਰਗੇ ਵੱਡੇ ਵੱਡੇ ਦੂਜੀਆਂ ਕੌਮਾਂ ਧਰਮਾਂ ਦੇ ਲੋਕ ਸਮਝ ਗਏ ਕਿ ਹਿੰਦੂਆਂ ਨੂੰ, ਬਾਹਮਣਾਂ ਨੂੰ ਤਕਲੀਫ ਹੀ ਇਹ ਆ ਕਿ ਜਾਤ ਪਾਤ ਦੀਆਂ ਬੁਨਿਆਦਾਂ ਹਿਲਾ ਦਿੱਤੀਆਂ ਸਿੱਖ ਧਰਮ ਨੇ, ਗੁਰੂ ਸਾਹਿਬਾਨ ਨੇ। ਬੜੇ ਔਖੇ ਨੇ ਉਹ, ਤੇ ਉਹਨਾਂ ਕੋਲ ਅਜੇ ਰਾਜ ਭਾਗ ਦੀ ਤਾਕਤ ਨਹੀਂ ਸੀ ਆਈ। ਉਹਨਾਂ ਕੋਲ ਅੰਗਰੇਜ਼ ਦੇ ਰਾਜ ਵਿੱਚ ਵੀ ਇੰਨੇ ਕੁ ਸਾਧਨ ਸੀ ਕਿ ਆਰੀਆ ਸਮਾਜੀਆਂ ਨੇ ਸਤਿਆਰਥ ਪ੍ਰਕਾਸ਼ ਵਰਗਾ ਇੰਨਾ ਭੈੜਾ, ਮਾੜਾ, ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲਾ ਗ੍ਰੰਥ ਲਿਖ ਕੇ ਇੱਥੇ ਲਿਆਂਦਾ, ਤੇ ਧੰਨ ਦੇ ਨੇ ਸਿੱਖ ਜਿਹੜੇ ਆ, ਭਗਤ ਸਿੰਘ ਤੇ ਉਹਦੇ ਪਰਿਵਾਰ ਦੇ ਮੈਂਬਰ ਆ, ਸਾਰੇ ਆਰੀਆ ਸਮਾਜੀ ਬਣ ਗਏ। ਆਪਦੀ ਗੁਰੂ ਸਾਹਿਬਾਨ ਦੀ ਘਾਲਣਾ ਦੇਣ ਨੂੰ ਤਿਆਗ ਕੇ ਸਿੱਖੀ ਦੇ ਦੁਸ਼ਮਣਾਂ ਦੇ ਨਾਲ ਜੱਫੀਆਂ। ਖੈਰ, ਸਮਾਂ 1947 ਤੋਂ ਬਾਅਦ ਦਾ ਆ ਗਿਆ, ਜਦੋਂ ਡਾਕਟਰ ਅੰਬੇਦਕਰ ਨੇ ਸਾਡੀ ਕੌਮ ਨਾਲ ਜੋ ਕੀਤਾ, ਜਿਹੜਾ ਹਾਰ ਚੱਲਿਆ ਚੱਕਰ ਕਿ ਸਿੱਖਾਂ ਨੂੰ ਹਿੰਦੂ ਲਿਖਤਾ, ਫਿਰ ਆ ਗਿਆ ਰਿਜ਼ਰਵੇਸ਼ਨ ਵਾਲਾ ਚੱਕਰ। ਡਾਕਟਰ ਸੰਗਤ ਸਿੰਘ ਏਜੰਸੀਆਂ ਦਾ ਅਧਿਕਾਰੀ ਰਿਹਾ, ਉਹਦੀ ਕਿਤਾਬ ਆ ਇਤਿਹਾਸ ਵਿੱਚ, ਸਿੱਖੋ ਚੋਂ ਪੜ੍ਹ ਸਕਦੇ ਆ। ਸਾਫ਼ ਲਿਖਿਆ ਹੋਇਆ ਕਿ ਉਹਦੇ ਚ ਲਿਖਤਾ ਕਿ ਜਿਹੜੇ ਸ਼ਡਿਊਲਡ ਕਾਸਟਾਂ ਨੂੰ ਰਾਖਵੇਂ ਕਰਨ ਦੇ, ਰਿਜ਼ਰਵੇਸ਼ਨ ਦੇ ਲਾਹੇ ਮਿਲਣੇ ਆ। ਇਹ ਕੀ ਸੀ ਰਿਜ਼ਰਵੇਸ਼ਨ? ਕਿ ਜਿਹੜੀਆਂ ਬਰਾਦਰੀਆਂ, ਜਿਹੜੀਆਂ ਜਾਤਾਂ ਭਾਰਤ ਦੀਆਂ ਮੂਲ ਵਾਸੀ ਨੇ, ਜਿਨ੍ਹਾਂ ਨੂੰ ਸਦੀਆਂ ਤੋਂ ਮਹਾਂ ਬੇਇਨਸਾਫੀ ਨਾਲ ਜਲੀਲ ਹੋਣਾ ਪਿਆ, ਉਹਨਾਂ ਲਈ ਕੋਈ ਰਾਹ ਕੱਢਿਆ ਜਾਵੇ। ਰਿਜ਼ਰਵੇਸ਼ਨ ਇਦਾਂ ਹੀ ਸੀ। ਕਹਿੰਦੇ ਵੀ ਜਿਹੜੇ ਸਿੱਖ ਨੇ, ਜਿਹੜੇ ਦਲਿਤ ਸਿੱਖ ਨੇ, ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਫਲਾਨੇ ਸਿੱਖ, ਬੌਰੀਏ ਸਿੱਖ, ਕਬੀਰ ਪੰਥੀਏ ਸਿੱਖ, ਇਹਨਾਂ ਨੂੰ ਇਹ ਲਾਹਾ ਨਹੀਂ ਮਿਲ ਸਕਦਾ, ਕੱਲੇ ਹਿੰਦੂ ਲਿਖਾਉਣ ਵਾਲਿਆਂ ਨੂੰ ਮਿਲੂਗਾ। ਕਿਉਂਕਿ ਇਹ ਜੀ ਡਾਕਟਰ ਅੰਬੇਦਕਰ ਦੀ ਆ 26 ਜਨਵਰੀ ਲੰਘ ਕੇ ਗਈ ਆ, ਬੜੀਆਂ ਬਾਤਾਂ ਪਾਉਂਦੇ ਆ, ਸਾਨੂੰ ਪੁੱਛ ਕੇ ਦੇਖੋ ਜੋ ਸਾਡੇ ਨਾਲ ਬੀਤੀ ਹੈ। ਕਹਿੰਦੇ ਜੀ ਇਹ ਜਿਹੜਾ ਵੀ ਸਿੱਖ ਲਿਖਾਊਗਾ ਉਹਨੂੰ ਇਹ ਰਿਜ਼ਰਵੇਸ਼ਨ ਦਾ ਲਾਹਾ ਨਹੀਂ ਮਿਲ ਸਕਦਾ, ਕਿਉਂਕਿ ਜੀ ਸਿੱਖੀ 'ਚ ਤਾਂ ਜਾਤ ਪਾਤ ਹੁੰਦੀ ਨਹੀਂ। ਹੁਣ ਹੋਇਆ ਕੀ, ਬਹੁਤ ਵੱਡੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ, ਮੈਂ ਇਹ ਆਪਦੇ ਕੋਲੋਂ ਨਹੀਂ ਕਹਿੰਦਾ, ਮੈਂ ਭਾਰਤੀ ਏਜੰਸੀਆਂ ਦੇ ਅਧਿਕਾਰੀ ਰਹੇ ਡਾਕਟਰ ਸੰਗਤ ਸਿੰਘ ਦੀ ਕਿਤਾਬ ਚੋਂ ਬੋਲ ਰਿਹਾ, ਲੱਖਾਂ ਦੀ ਗਿਣਤੀ ਵਿੱਚ ਯੂਪੀ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਤੱਕ ਦੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿੱਖ ਹੋਣ ਤੋਂ ਇਨਕਾਰ ਕਰ ਦਿੱਤਾ। ਉਹ ਸਿੱਖ ਜਿਹੜੇ ਮੁਗਲਾਂ ਪਠਾਣਾ ਦੇ ਵੇਲੇ ਜਦੋਂ ਫੜੇ ਜਾਂਦੇ ਸੀ, ਉਹਨਾਂ ਨੂੰ ਕਹਿੰਦੇ ਸੀ ਸਿੱਖ ਹੋਣ ਤੋਂ ਇਨਕਾਰ ਕਰ ਦਿਓ, ਛੱਡ ਦਿੰਨੇ ਆ, ਉਹਨਾਂ ਨੇ ਮਰਨਾ ਮੰਨ ਲਿਆ ਪਰ ਧਰਮ ਨਹੀਂ ਤਿਆਗਿਆ। ਪਰ ਆ ਜਿਹੜਾ ਦੁਸ਼ਮਣ 1947 ਮੌਕੇ ਟੱਕਰਿਆ, ਉਹਨੇ ਕਲਮ ਦੀ ਨੋਕ ਨਾਲ ਹੀ ਤੁਹਾਡਾ ਧਰਮ ਖੋਲਿਆ। ਲੋਕ ਕਹਿੰਦੇ ਪਾਕਿਸਤਾਨ ਬਣਿਆ, ਉਜੜੇ ਪੁਜੜੇ ਆਏ ਆ, ਰਵਿਦਾਸੀਆ ਹਿੰਦੂ ਲਿਖਾ ਲੈਂਦੇ ਆ। ਬੜੇ ਲੋਕਾਂ ਨੇ ਹਿੰਦੂ ਲਿਖਾਇਆ, ਲਾਹੇ ਲੈ, ਕੌਮ ਦੇ ਆਗੂ ਪਿੱਟ ਦੇ ਕਲਪਦੇ ਫਿਰਦੇ ਸੀ, ਮਾਸਟਰ ਤਾਰਾ ਸਿੰਘ ਤੇ ਹੋਰ
ਕਿ ਜੇ ਤਾਂ ਇਹ ਕਹਿੰਦੇ ਆ ਕਿ ਸਾਡੇ ਧਰਮ 'ਚ ਜਾਤ ਪਾਤ ਹੁੰਦੀ ਹੋਈ ਨਹੀਂ, ਫਿਰ ਉਹ ਕਹਿੰਦੇ ਆ ਵੀ ਫਿਰ ਤੁਸੀਂ ਕਾਹਦਾ ਰਾਖਵਾਂ ਕਰਨ ਭਾਲਦੇ ਹੋ। ਤੇ ਜੇ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਬਰਾਦਰੀਆਂ ਨੇ ਸ਼ਡਿਊਲਡ ਕਾਸਟ, ਬਹੁਤੀ ਵੱਡੀ ਗਿਣਤੀ ਵਿੱਚ ਬਾਹਮਣ ਦੇ, ਜਿਹੜੇ ਕਹਿੰਦੇ ਆ ਨਾ ਵੀ ਹਿੰਦੂ ਸੀ, ਅਸੀਂ ਬਾਹਮਣ ਦੇ ਸ਼ਿਕਾਰ ਸੀ, ਗੁਲਾਮ, ਸ਼ੂਦਰ। ਅਸੀਂ ਤਾਂ ਉਹ ਤੋਂ ਜੁੱਤੀਆਂ ਤੋਂ ਬਚਦੇ ਹੋਏ ਉਸ ਪਾਸੇ ਭੱਜ ਕੇ ਆਏ ਆ ਜਿੱਥੇ ਸਾਡੀ ਸਰਦਾਰੀ ਮਿਲਦੀ ਸੀ। ਕੁੱਲ ਮਿਲਾ ਕੇ ਮਾਸਟਰ ਤਾਰਾ ਸਿੰਘ ਹੋਣਾ ਨੇ, ਹੋਰ ਆਗੂਆਂ ਨੇ ਇੱਕ ਲੜਾਈ ਲੜੀ, ਉਹਦਾ ਅੰਤ ਨਤੀਜਾ ਕੀ ਬਣਿਆ, ਉਹ ਆ ਨਿਕਲਿਆ ਕਿ ਸਾਡੀਆਂ ਵੀ ਸ਼ਡਿਊਲਡ ਕਾਸਟ ਸਿੱਖ ਬਰਾਦਰੀਆਂ ਨੂੰ, ਮਤਲਬ ਦੇਖੋ ਤੁਸੀਂ ਕਿੱਡਾ ਨੀਚ ਤੇ ਘਟੀਆ ਸਿਸਟਮ ਹੈ ਕਿ ਤੁਹਾਨੂੰ ਘੇਰ ਕੇ ਉੱਥੇ ਲਿਆਂਦਾ ਕਿ ਹਾਂਜੀ ਅਸੀਂ ਜਾਤ ਪਾਤ ਮੰਨਦੇ ਆ ਜੀ, ਸਾਡੇ ਰਵਿਦਾਸੀਆ ਸਿੱਖ, ਮਜਬੀ ਸਿੱਖ ਜੀ ਆ, ਸਰਟੀਫਿਕੇਟ ਜਾਤ ਦਾ ਸਰਟੀਫਿਕੇਟ ਬਣਾਉਣ ਤੌਰ ਤੇ ਅਸੀਂ ਹਿੰਦੁਸਤਾਨ ਦੇ ਵਿੱਚ ਰਲਣ ਤੋਂ ਬਾਅਦ ਸਾਨੂੰ ਕਾਸਟ ਦੇ ਸਰਟੀਫਿਕੇਟ ਲੈਣੇ ਪੈ ਰਹੇ ਨੇ ਕਿ ਤੁਹਾਡੀ ਆ ਜਾਤ, ਉਹ ਧਰਮ, ਉਹ ਕੌਮ ਜਿਹਨੇ ਸਿਧਾਂਤ ਉੱਤੇ ਪੈਰਾ ਕਿਹੜੇ ਹਿਸਾਬ ਨਾਲ ਦੇ ਸਕਾਂਗੇ। ਐਦਾਂ ਤੁਹਾਡੇ ਕੋਲ ਸਿੱਖੀ ਹੋਈ ਜਾ ਰਹੀ ਹੈ, ਘੇਰ ਘੇਰ ਕੇ। ਜਿਹੜੀ ਕੌੜਾ, ਕੁਲਵੀਰ ਸਿੰਘ ਕੌੜਾ ਜਲੰਧਰ ਵਾਲੇ ਚੜ੍ਹਾਈ ਕਰ ਗਏ 97-98 ਦੇ ਵਿੱਚ, 2001 ਤੱਕ ਇੱਥੇ ਮੈਨੂੰ ਅੰਮ੍ਰਿਤਸਰ ਮਿਲਿਆ ਕਰਨਾ। ਬਹੁਤ ਦਾਨੇ ਸਿਆਣੇ ਸੀ, ਉਹਨਾਂ ਦੀ ਕਿਤਾਬ ਆ ਸਿੱਖ ਵੀ ਨਿਗਲਿਆ ਗਿਆ, ਕਦੇ ਪੜ੍ਹਿਓ। ਭੱਜ ਭੱਜ ਕੇ ਸਿੱਖ ਲਿਖਾ ਰਹੇ ਸੀਗੇ ਕਿਉਂਕਿ ਉਹ ਲਾਤੀ ਇਹਨਾਂ ਨੇ ਜਿਹੜੀ ਜ਼ਮੀਨ ਦੇ ਉੱਤੇ ਵੀ ਇਸ ਤੋਂ ਵੱਧ ਜ਼ਮੀਨ ਨਹੀਂ ਕੋਈ ਰੱਖ ਸਕਦਾ। ਤੇ ਉੱਥੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਸਿੱਖਾਂ ਦੇ ਵਿੱਚ ਵੱਡੇ ਲੋਕ ਸੀ, ਉਹਨਾਂ ਨੂੰ ਵੀ ਵਿਚਾਰਿਆਂ ਨੂੰ ਆਪਦੀਆਂ ਜ਼ਮੀਨਾਂ ਬਚਾਉਣ ਲਈ ਜੋ ਕੁਝ ਕਰਨਾ ਪਿਆ। ਪੜ੍ਹਿਓ ਕਦੇ ਕੌੜੇ ਦੀ ਕਿਤਾਬ। ਉਹ ਜਦੋਂ ਮੈਨੂੰ ਮਿਲਿਆ ਕਰੇ, ਮੈਨੂੰ ਪਿੱਟਿਆ ਕਰਿਓ, ਮੈਂ ਉਹਦੇ ਕੋਲੇ ਦੁੱਖ ਰੋਇਆ ਕਰਾਂ ਕੌੜਾ ਸਾਹਿਬ ਕੋਲੇ। ਇੱਥੇ ਜਿਹੜਾ ਸੰਤੋਖਸਰ ਸਾਹਿਬ ਗੁਰਦੁਆਰਾ, ਇੱਥੇ ਬੈਠ ਕੇ ਇੱਕ ਵਾਰੀ ਗੱਲ ਹੋਈ। ਉਹ ਜ਼ਮੀਨਾਂ ਦੇ ਮਾਮਲੇ 'ਚ ਕਵੇ ਵੀ ਜਿਹੜੀਆਂ ਕਾਸ਼ਤਕਾਰ ਬਰਾਦਰੀਆਂ ਨੇ ਆਪਣੀਆਂ ਜ਼ਮੀਨਾਂ ਵਾਲੀਆਂ, ਉਹਨਾਂ ਨੂੰ ਕਿਵੇਂ ਬਾਹਮਣਵਾਦ ਉਹਨਾਂ ਤੋਂ ਸਿੱਖੀ ਕਿਵੇਂ ਖੋਹ ਰਿਹਾ, ਕਿਉਂਕਿ ਹਿੰਦੂਆਂ ਵਾਲੇ ਕਾਨੂੰਨ ਥੋਪੇ ਹੋਏ ਨੇ, ਹਿੰਦੂ ਮੈਰਿਜ ਐਕਟ ਆ ਤਾਂ ਹੁਣ ਬਾਅਦ 'ਚ ਬਣੇ ਆ ਨਾ ਆਪਣੇ ਦੂਜੇ ਹਿੰਦੂ ਜਿਹੜੇ ਕਾਨੂੰਨ ਆ ਉਹ ਥੋਪਤੇ। ਤੇ ਦਲਿਤ ਭਾਈਚਾਰੇ, ਗੈਰ ਕਾਸ਼ਤਕਾਰਾਂ ਨੂੰ ਕਿਵੇਂ। ਕੁੱਲ ਮਿਲਾ ਕੇ ਜਿਹੜੀ ਕੌਮ, ਆਪਣੀ ਸਿੱਖ ਕੌਮ ਤੇਗਾਂ ਤਲਵਾਰਾਂ ਦੇ ਸਾਹਮਣੇ ਅਡੋਲ ਸਿੱਖੀ ਵਿੱਚ ਪਰਪੱਕ ਰਹਿ ਕੇ ਇਤਿਹਾਸ ਸਿਰਜ ਗਈ, ਉਹਨੂੰ ਅਗਲਿਆਂ ਨੇ ਕਾਨੂੰਨਾਂ ਦੇ ਮੱਕੜ ਜਾਲ 'ਚ ਫਸਾ ਕੇ ਆਹ ਮੁਲਕ, ਇਹਦੇ ਲਈ ਆਪਾਂ ਕੁਰਬਾਨੀਆਂ ਕਰਦੇ ਸੀ, ਆਹ ਯਾਦ ਕਰਾਇਆ ਆਪਾਂ ਜੀ। ਤੇ ਸਦੀਆਂ ਦੀ ਕੁਰਬਾਨੀ ਇੱਕ ਪਾਸੇ, ਅੱਜ ਭੱਜ ਭੱਜ ਕੇ ਬੰਦੇ ਸਾਡੇ ਮੂੰਹ ਸਿਰ ਮਨਾ ਰਹੇ ਨੇ। ਮੂੰਹ ਸਿਰ ਮਨਾਉਣ ਤੋਂ ਬਾਅਦ ਅਗਲੀਆਂ ਗੱਲਾਂ, ਫੇਰ ਉਹ ਸਾਰਾ ਕੁਝ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਮਨਾ ਕੀਤਾ, ਸਾਡੇ ਪੁੱਤ ਭਰਾ ਭਤੀਜੇ ਸਭ ਕੁਝ ਕਰ ਰਹੇ ਨੇ, ਆਪਾਂ ਆਪ ਹੀ ਕਰਵਾ ਰਹੇ ਹਾਂ, ਨਹੀਂ ਰੋਕ ਸਕਦੇ। ਬਹੁਤ ਬੁਰੇ ਹਾਲਾਤ ਵਿੱਚ ਆਪਾਂ ਫਸੇ ਹੋਏ ਹਾਂ ਤੇ ਆਪਾਂ ਨੂੰ ਲੱਗ ਕੀ ਰਿਹਾ ਵੀ ਮੌਜਾਂ ਹੀ ਮੌਜਾਂ ਜੀ, ਬਹੁਤ ਵਧੀਆ ਜੀ, ਕਾਰਾਂ, ਕੋਠੀਆਂ, ਵਧੀਆ ਜਿਹੜਾ ਸਾਰਾ ਕੁਝ। ਜਦੋਂ ਗੁਰਦੁਆਰੇ ਕੱਚੇ ਸੀ ਨਾ ਜੀ, ਉਦੋਂ ਸਿੱਖ ਬੜੇ ਪੱਕੇ ਸੀ। ਹੁਣ ਗੁਰਦੁਆਰੇ ਤਾਂ ਪੱਕੇ ਨੇ, ਪਰ ਸਿੱਖੀ ਵੱਲੋਂ ਆਪਣਾ ਜੋ ਹਾਲ ਆਪਾਂ ਨੂੰ ਸਭ ਨੂੰ ਪਤਾ। ਇਹ ਹੋਰ ਮਾੜਾ ਹੋਊਗਾ ਜੇ ਆਪਾਂ ਖਾਲਿਸਤਾਨ ਨਾ ਲਿਆ। ਆ ਜਿਹੜਾ ਰਵਿਦਾਸੀਆ ਦਾ ਮਸਲਾ ਚੱਲਿਆ, ਇਹ ਸਾਰੇ ਦੇ ਸਾਰੇ ਰਵਿਦਾਸੀਏ ਡੇਰਾ ਬੱਲਾ ਦੇ ਸਮਰਥਕ ਨਹੀਂ ਹੈਗੇ। ਅਸੀਂ ਨਹੀਂ ਹੈਗੇ, ਮਾਲਵੇ ਵਾਲੇ ਤਾਂ ਕੋਈ ਹੈ ਹੀ ਨਹੀਂ। ਇਹ ਪਤਾ ਨਹੀਂ ਕਿਹੜੇ ਰਵਿਦਾਸੀਏ ਨੇ ਜਿਨ੍ਹਾਂ ਇੰਨਾ ਡੌਰੂ ਪਿੱਟਿਆ ਜਾ ਰਿਹਾ ਕਿ ਸਾਰੇ ਰਵਿਦਾਸੀਆ। ਬਿਲਕੁਲ ਨਹੀਂ, ਰਵਿਦਾਸੀਆ ਸਿੱਖਾਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ। ਇਹ ਸਥਾਨ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਬਣਾਇਆ, ਜਿਹਨੇ ਵੱਖਰਾ ਧਰਮ, ਵੱਖਰਾ ਨਿਸ਼ਾਨ, ਵੱਖਰੇ ਸਾਰੇ ਕਾਸੇ ਦੇ ਰਾਗ ਅਲਾਪੇ, ਇਹ ਤੋਂ ਇਹਦੇ ਖਿਲਾਫ ਨੈਰੇਟਿਵ ਸਿਰਜਣ ਵਾਲੀਆਂ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ ਲੋਕਾਂ ਨੂੰ ਲਾਹਣਤਾ, ਜਿਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਉਹ ਗਰੀਬ, ਉਹ ਬੇਸਮਝ ਬੰਦੇ, ਉਹਨਾਂ ਨੂੰ ਜਿਵੇਂ ਕਿਸੇ ਕੋਲੇ ਬਹੁਤ ਬੇਸ਼ਕੀਮਤੀ ਕੋਈ ਚੀਜ਼ ਹੋਵੇ ਤੇ ਉਹ ਜਿਨ੍ਹਾਂ ਨੂੰ ਦੇਣੀ ਹੋਵੇ ਉਹਨਾਂ ਨੂੰ ਦਿੱਤੀ ਨਾ ਜਾਵੇ, ਤਾਂ ਫਿਰ ਜਿਹਦੇ ਕੋਲੇ ਹੈਗੀ ਆ ਉਹ ਦੋਸ਼ੀ ਹੁੰਦਾ ਨਾ। ਇਵੇਂ ਸਾਡੇ ਨਾਲ ਵਾਪਰ ਰਿਹਾ। ਕੁੱਲ ਮਿਲਾ ਕੇ ਅਸੀਂ ਸਾਰੇ ਤਾਂ ਲੜਨ ਨੂੰ, ਅੜਨ ਨੂੰ, ਮਰਨ ਨੂੰ ਫਿਰਦੇ ਆ ਕਿ ਅਸੀਂ ਭਗਤ ਰਵਿਦਾਸ ਹੀ ਕਵਾਂਗੇ। ਆ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਦੀ ਭਗਤ ਬਾਣੀ ਸਟੀਕ ਭਾਗ ਦੂਜਾ ਪੜ੍ਹੋ। ਇਹਦੇ ਵਿੱਚ ਜਿਹੜੇ ਸ਼ਬਦ, ਜਿੰਨੀ ਬਾਣੀ ਭਗਤ ਰਵਿਦਾਸ ਜੀ ਦੀ ਆ ਉਹ ਤਾਂ ਸਾਰੀ ਦੀ ਵਿਆਖਿਆ ਹੈਗੀ ਹੋਈ ਆ, ਪਰ ਮੂਹਰੇ ਇਹਦੇ
35-40 ਪੇਜਾਂ ਦਾ ਇੱਕ ਲਿਖਿਆ ਹੋਇਆ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਕਿ ਉਹਨਾਂ ਨੇ ਆਹ ਕੁਛ ਨਹੀਂ ਕੀਤਾ, ਪਰ ਕਹਾਣੀਆਂ ਬਾਹਮਣ ਨੇ ਕਿਵੇਂ ਜੋੜ ਕੇ ਉਹਨਾਂ ਦਾ ਬਾਹਮਣੀਕਰਨ ਕੀਤਾ। ਬਹੁਤ ਕਮਾਲ ਦੀ ਇਹ ਪ੍ਰੋਫੈਸਰ ਸਾਹਿਬ ਸਿੰਘ ਦੀ ਖੋਜ ਹੈ। ਹੁਣ ਇਹਦੇ ਹਿਸਾਬ ਨਾਲ ਸਾਡੀ ਕੌਮ ਦਾ, ਸਾਡੇ ਮਾਲਵੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭਗਤ ਰਵਿਦਾਸ ਕਹਿਣ ਦਾ ਜਿਹੜਾ ਚੱਲ ਰਿਹਾ। ਦੂਜੇ ਪਾਸੇ ਉਹ ਕਹਿੰਦੇ ਅਸੀਂ ਮੁਕੱਦਮੇ ਦਰਜ ਕਰਾਵਾਂਗੇ ਜਿਹੜਾ ਗੁਰੂ ਰਵਿਦਾਸ ਨਹੀਂ ਕਹੂਗਾ। ਤੇ ਸਾਡੇ ਲੋਕਾਂ ਨੇ ਜਿਨ੍ਹਾਂ ਦੇ ਸਿਰ ਤੇ ਲੜਨਾ ਸੀ, ਸਾਨੂੰ ਹੁੰਦਾ ਵੀ ਸਰਕਾਰ ਬਚਾਊ, ਇਹੀ ਹੁੰਦਾ ਨਾ ਲੋਕਾਂ ਨੂੰ, ਸਰਕਾਰ ਬਚਾਊ। ਸਰਕਾਰ ਤਾਂ ਆਪ ਕਹਿੰਦੀ ਆ ਮੋਦੀ ਵੀ ਸਰਕਾਰ ਆ ਤੇ ਭਗਵੰਤ ਮਾਨ ਵੀ ਸਰਕਾਰ ਆ, ਉਹ ਤਾਂ ਪਹਿਲਾਂ ਕਹੀ ਜਾਂਦੇ ਆ ਗੁਰੂ ਰਵਿਦਾਸ। ਤੇ ਅਕਾਲੀ ਦਲ ਸੁਖਬੀਰ ਬਾਦਲ ਦੇ ਸਭ ਤੋਂ ਗਾਡਰ ਜਿੱਡਾ ਥੋਪ ਕੇ ਲਿਖਤਾ ਗੁਰੂ ਰਵਿਦਾਸ। ਜਿਹੜੇ ਭਗਤ ਰਵਿਦਾਸ ਦੀ ਗੱਲ ਕਰਦੇ ਆ ਉਹ ਕਿਹੜੇ ਖੂਹ ਚ ਜਾਣ, ਜਿਹੜੇ ਗੁਰੂ ਦੇ ਸਿਧਾਂਤ ਤੇ ਖੜੇ ਆ ਉਹ ਕਿਹੜੇ ਜਾਣ? ਕੋਈ ਬਾਹ ਫੜਨ ਵਾਲਾ ਦਿਖਦਾ ਤੁਹਾਨੂੰ? ਗਰੀਬ ਲੋਕ, ਕਿਰਤੀ ਲੋਕ, ਕੰਮ ਕਰਨ ਵਾਲੇ, ਗੈਰ ਕਾਸ਼ਤਕਾਰ ਬਰਾਦਰੀਆਂ ਵਾਲੇ, ਇਹਨਾਂ ਵਿੱਚੋਂ ਹੀ ਕੋਈ ਗ੍ਰੰਥੀ, ਕੋਈ ਰਾਗੀ ਢਾਡੀ ਇੱਥੇ ਕਿਸੇ ਦੇ ਡਿੱਕੇ ਆ ਜਾਊਗਾ, ਉਹਨੂੰ ਬੇਅਦਬ ਕਰਨਗੇ। ਹੁਣ ਅਗਲਿਆਂ ਨੇ ਪੂਰਾ ਮਿੱਥ ਲਿਆ ਕਿ 1 ਸਾਲ ਪੂਰਾ ਲਾ ਕੇ ਰਵਿਦਾਸੀਆਂ ਦਾ ਸਿੱਖੀ ਨਾਲੋਂ ਦੂਰ ਕਰਨਾ ਹੈ। ਤੇ ਸਾਡੀ ਕੌਮ ਦੀਆਂ ਸੰਸਥਾਵਾਂ ਤੇ ਕੋਈ ਬੈਠੇ ਲੋਕਾਂ ਦੇ ਕੋਈ ਹੈ ਚਿੱਤੇ ਕਿ ਸਾਡੇ ਕੀ ਫਰਜ਼ ਬਣਦੇ? ਮੈਂ ਤਾਂ ਸਾਫ਼ ਕਹਿਣਾ ਕਿ ਇਸ ਮੌਕੇ ਉਹ ਰਵਿਦਾਸੀਆ ਭਾਈਚਾਰੇ ਤੇ, ਜਿਵੇਂ ਕਿਸੇ ਦੂਰ ਪ੍ਰਦੇਸ਼ ਗਏ ਬੰਦੇ ਨੂੰ ਜੇ ਇਹ ਖਬਰ ਮਿਲੇ, ਜੇ ਇਹ ਪਤਾ ਲੱਗੇ ਆਲੇ ਦੁਆਲੇ ਚੋਂ ਕਿ ਤੇਰੀ ਜੀਵਨ ਸਾਥਣ ਤੇਰੇ ਸਹਾਰੇ, ਤੇਰੀ ਅਡੀਕ ਵਿੱਚ ਉੱਥੇ ਬੈਠੀ ਹੈ, ਤੇ ਜਦੋਂ ਉਹ ਮਿਲੂ ਉਹ ਪੈਰੀਂ ਹੱਥ ਲਾਉਣ ਤੱਕ ਜਾਊ, ਇਹ ਤੂੰ ਇੰਨੀ ਕਮਾਲ ਦੀ ਆ, ਇੰਨੀ ਚੰਗੀ ਆ, ਇੰਨੀ ਵਧੀਆ, ਤੂੰ ਆਪਦੇ ਧਰਮ ਤੇ ਖੜੀ ਰਹੀ ਹੈ। ਤੇ ਦੂਜੇ ਪਾਸੇ ਜੇਕਰ ਮਾੜੀ ਮਿਲੇ ਖਬਰ, ਫਿਰ ਬੰਦਾ ਦਿਲ ਦੁਖੀ ਹੁੰਦਾ। ਸੋ ਸਾਡੇ ਲਈ ਗੁਰੂ ਸਾਹਿਬਾਨ ਨੇ, ਸਾਡੇ ਲਈ ਧਰਮ, ਸਾਡੇ ਲਈ ਇਹ ਸਾਰਾ ਕੁਝ ਸਾਡੇ ਲਈ ਬਣਾਤਾ। ਹੁਣ ਅਸੀਂ ਇਹਦੇ ਤੇ ਖੜ ਕੇ ਦਿਖਾਉਣਾ ਨਾ, ਅਸੀਂ ਇੱਥੇ ਖੜ ਕੇ ਦਿਖਾਉਣਾ ਤਾਂ ਕਿ ਗੁਰੂ ਸਾਹਿਬਾਨ ਸਾਡੇ ਤੇ ਤਰੁੱਠਣ ਵੀ ਤੁਸੀਂ ਆਪਦੇ ਸਿਧਾਂਤ ਤੇ ਖੜੇ ਰਹੇ। ਬਿਕਰਮਜੀਤ ਸਿੰਘ ਮਜੀਠੀਆ ਦੀ ਜਦੋਂ ਬੇਲ ਹੋਈ ਆ ਤਾਂ ਸਾਰੇ ਪਾਸੇ ਚਰਚਾ ਛਿੜ ਪਈ ਆ ਕਿ ਇਹਦੇ ਪਿੱਛੇ ਅਸਲ ਵਿੱਚ ਡੇਰਾ ਬਿਆਸ ਦੇ ਮੁਖੀ ਦਾ ਹੀ ਹੱਥ ਹੈ। ਹੁਣ ਡੇਰਾ ਬਿਆਸ ਦਾ ਜਿਹੜਾ ਮੁਖੀ ਆ, ਇੱਕ ਪਾਸੇ ਤਾਂ ਉਹ ਰਿਸ਼ਤੇਦਾਰ ਦੱਸਿਆ ਜਾਂਦਾ ਵਾ ਮਜੀਠੀਏ ਦਾ, ਉਹਦੀ ਸਿੰਘਣੀ ਵਾਲੇ ਪਾਸਿਓਂ, ਦੂਜੇ ਪਾਸੇ ਇਹ ਜਿਹੜਾ ਡੇਰਾ ਮੁਖੀ ਹੈ ਇਹ ਪਿਛਲੇ 5-7 ਸਾਲਾਂ ਤੋਂ, ਜਦੋਂ ਤੋਂ ਦਰਬਾਰ ਸਾਹਿਬ ਫੇਰੀ ਪਾਈ ਤੇ ਸਿੱਖਾਂ ਦੇ ਵਿੱਚ ਇਸ ਗੱਲ ਦਾ ਆਇਆ ਕਿ ਚਲੋ ਜੀ ਇਹ ਪੰਥ ਵੱਲ ਮੁੜ ਰਿਹਾ, ਉਦੋਂ ਤੋਂ ਇਹਦੇ ਕਦਮ ਵੱਧਦੇ ਜਿਸ ਤਰ੍ਹਾਂ ਨਾਲ ਅੱਗੇ ਵਧੇ ਨੇ, ਇਹ ਬਿਲਕੁਲ ਸਿਆਸੀ ਖੇਡਾਂ ਵਾਲਾ ਬਾਬਾ ਬਣ ਗਿਆ। ਹੁਣ ਡੇਰਾ ਬਿਆਸ ਦੇ ਅੱਜ ਵਾਲੇ ਇਸ ਐਕਟ ਦੇ ਉੱਤੇ ਤਾਂ ਸਾਰੇ ਪਾਸੇ ਚਰਚਾ ਛਿੜੀ ਹੋਈ ਆ, ਤੇ ਜਿੰਨਾ ਉਹਨੇ ਬਾਹਰ ਨਿਕਲਣ ਸਾਰ, ਕੱਲ ਜਦੋਂ ਉਹਦੀ ਜ਼ਮਾਨਤ ਦੀ ਖਬਰ ਆਈ, ਇੱਕ ਪਾਸੇ ਖਬਰ ਆਈ, ਇੱਕ ਪਾਸਿਓਂ ਇਹ ਸੀ ਕਿ ਉਹ ਜੇਲ੍ਹ ਚ ਉਹਨੂੰ ਮਿਲਣ ਗਿਆ ਮਜੀਠੀਆ, ਤੇ ਬਾਬੇ ਨੇ ਬਾਹਰ ਨਿਕਲ ਕੇ ਸਿੱਧਾ ਕਿਹਾ ਕਿ ਜੀ ਇਹ ਸਾਰੇ ਜਿਹੜੇ ਕੇਸ ਬਣਾਏ ਆ ਬਿਲਕੁਲ ਝੂਠੇ ਆ, ਜਿਹਦੇ ਤੋਂ ਸੁਭਾਵਿਕ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਖਾਸ ਤੌਰ ਤੇ ਭਗਵੰਤ ਮਾਨ ਨੇ ਕਿਹਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉੱਥੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ। ਇਹ ਮੁਲਾਕਾਤ ਕਰਨ ਗਿਆ ਸੀ ਬਾਬਾ ਤੇ ਸਿੱਧਾ ਸੁਣਾਤਾ ਕਿ ਜੀ ਉਹਦੀ ਇਹ ਗਲਤ ਆ ਜਿਹੜਾ ਕੇਸ ਆ। ਤੇ ਇਦੋਂ ਬਾਅਦ ਚ ਫਿਰ ਸੁਨੀਲ ਜਾਖੜ ਉਹ ਪ੍ਰਗਟ ਹੋ ਗਏ ਮਜੀਠੀਏ ਦੇ ਹੱਕ ਚ, ਪਹਿਲਾਂ ਕਾਂਗਰਸੀ ਸੀ, ਅੱਜ ਕੱਲ ਬੀਜੇਪੀ ਚ ਨੇ, ਕਹਿੰਦੇ ਸਾਧੂ ਬੋਲੇ ਸਹਿ ਸੁਭਾ ਸਾਧਕਾ ਕਿਹਾ ਬਿਰਥਾ ਨਾ ਜਾਏ। ਫਿਰ ਉਸ ਤੋਂ ਬਾਅਦ ਇਕਬਾਲ ਸਿੰਘ ਲਾਲਪੁਰਾ, ਰਵਨੀਤ ਸਿੰਘ ਬਿੱਟੂ, ਮਤਲਬ ਕਿ ਜਿੰਨੇ ਬੀਜੇਪੀ ਵਾਲੇ ਆਗੂ ਨੇ ਉਹ ਇਸ ਮੌਕੇ ਬਾਬੇ ਦੇ ਹੱਕ ਚ, ਜਾਂ ਇਉਂ ਕਹੀਏ ਮਜੀਠੀਏ ਦੇ ਹੱਕ ਚ ਆਮ ਆਦਮੀ ਪਾਰਟੀ ਤੇ ਅਟੈਕ ਕਰ ਰਹੇ ਨੇ। ਇਹ ਸਾਰੀ ਗੱਲ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ ਤਾਂ ਕੋਈ ਬਹੁਤਾ ਵੱਡਾ ਅਲਜਬਰਾ ਨਹੀਂ ਹੈਗਾ। ਆਮ ਆਦਮੀ ਪਾਰਟੀ ਦੇ ਖਿਲਾਫ ਬੀਜੇਪੀ ਅਤੇ ਬਾਦਲ ਦਲ ਦੇ, ਜਾਂ ਇਉਂ ਕਹੀਏ ਮਜੀਠੀਏ ਦੇ ਵੱਧਦੇ ਹੋਏ ਕਦਮ ਜਿਹੜੇ ਨੇ ਉਹ ਪੰਜਾਬ ਦੀ ਸਿਆਸਤ ਵਾਸਤੇ ਚੰਗੇ ਆ ਜਾਂ ਮਾੜੇ ਆ, ਉਹ ਤਾਂ ਵਾਹਿਗੁਰੂ ਜਾਣੇ। ਪਰ ਇਹ ਗੱਲ ਹੈ ਕਿ ਡੇਰਾ ਬਿਆਸ ਦੇ ਮੁਖੀ ਦੀ ਤਾਕਤ, ਸਮਰੱਥਾ ਜਿਹੜੀ ਆ ਉਹ ਇਉਂ ਪ੍ਰਗਟਾਈ ਗਈ ਆ ਕਿ ਜੀ ਦੇਖੋ
ਜਿਹਦੇ ਬਾਰੇ ਕਿਸੇ ਨੂੰ ਯਕੀਨ ਹੀ ਨਹੀਂ ਸੀ। ਸਭ ਨੂੰ ਲੱਗਦਾ ਸੀ ਕਿ ਹੁਣ ਤਾਂ ਮਜੀਠੀਆ ਵੋਟਾਂ ਤੋਂ ਬਾਅਦ ਹੀ ਦੇਖੂਗਾ ਬਾਹਰ। ਉਹ ਬਾਹਰ ਕਢਾਤਾ ਬਾਬੇ। ਹੁਣ ਅੱਜ ਜਦੋਂ ਇਹ ਅਖਬਾਰਾਂ 'ਚ ਆਪਾਂ ਖਬਰ ਪੜ੍ਹ ਰਹੇ ਹਾਂ ਕਿ ਮਜੀਠੀਆ ਬੇਲ ਤੇ, ਨਾਲ ਦੀ ਨਾਲ ਇਹ ਖਬਰ ਵਾ ਕਿ ਭਾਈ ਅਮਰਤਪਾਲ ਸਿੰਘ ਦੇ ਬਾਰੇ ਪੰਜਾਬ ਸਰਕਾਰ ਨੇ ਕਹਿਤਾ ਕਿ ਨਹੀਂ ਜੀ, ਅੰਦਰ ਹੀ ਰਹੂਗਾ, ਅਸੀਂ ਨਹੀਂ ਉਹਨੂੰ ਪਾਰਲੀਮੈਂਟ 'ਚ ਜਾਣ ਦੇਣਾ। ਹੁਣ ਆਪਾਂ ਇਸ ਗੱਲ ਨੂੰ ਦੇਖੋ ਕਿ ਪੰਜਾਬ ਸਰਕਾਰ ਹੀ ਕਹਿੰਦੀ ਸੀ ਕਿ ਮਜੀਠੀਆ ਬਾਹਰ ਨਹੀਂ ਆਉਣਾ, ਬਾਬੇ ਨੇ ਲੈ ਆਂਦਾ। ਪੰਜਾਬ ਸਰਕਾਰ ਹੀ ਕਹਿੰਦੀ ਆ ਕਿ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ, ਪਾਰਲੀਮੈਂਟ 'ਚ ਨਹੀਂ ਜਾਣ ਦੇਣਾ। ਕੀ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਡੇਰਾ ਬਿਆਸ ਵਾਲਿਆਂ ਦੇ ਪੈਰ ਫੜ ਲਓ? ਹੁਣ ਡੇਰਾ ਬਿਆਸ ਜਿਹੜਾ ਪੰਜਾਬ ਦੀ ਧਰਤੀ ਉੱਤੇ ਕੋਈ ਸਿੱਖੀ ਨਾਲ ਜਾਂ ਸਿੱਖਾਂ ਨਾਲ ਸਰੋਕਾਰ ਰੱਖਦਾ ਡੇਰਾ ਨਹੀਂ ਹੈਗਾ। ਇਹ ਉਹ ਡੇਰੇ ਆ ਜਿਹੜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ, ਦੇਹਧਾਰੀ ਗੁਰੂ ਡੰਮ ਦੇ ਚੱਕਰਾਂ 'ਚ ਫਸਾਉਣ ਲਈ ਸੀ। ਹਾਂ, ਇਸ ਡੇਰੇ ਨੇ ਉਹਨਾਂ ਲੋਕਾਂ ਦਾ ਜ਼ਰੂਰ ਭਲਾ ਕੀਤਾ ਜਿਹੜੇ ਸਿੱਖ ਸਜਣ ਤੋਂ ਰਹਿ ਗਏ। ਹਿੰਦੂ ਉਹ ਰਹਿ ਨਹੀਂ ਸੀ ਸਕਦੇ ਕਿਉਂਕਿ ਆਰੀਆ ਸਮਾਜੀਆਂ ਨੇ ਜਾਂ ਹੋਰ ਸੁਧਾਰਕ ਲਹਿਰਾਂ ਨੇ ਉਹਨਾਂ ਨੂੰ ਇਹ ਦੱਸਤਾ ਸੀ ਕਿ ਬਾਹਮਣਵਾਦ ਨੇ ਪੂਰਾ ਗੰਦ ਪਾਇਆ ਹੋਇਆ। ਤੋਂ ਬਾਹਮਣਵਾਦ ਦੇ ਗੰਦ ਤੋਂ ਬਚਣ ਲਈ ਉਹ ਲੋਕ ਫਿਰ ਡੇਰੇ ਬਿਆਸ ਵੱਲ ਨੂੰ ਤੁਰ ਪਏ। ਹੁਣ ਡੇਰੇ ਬਿਆਸ ਦੀ ਇਸ ਐਕਟੀਵਿਟੀ ਨੇ, ਇਸ ਸਰਗਰਮੀ ਨੇ ਇੰਨੀ ਕੁ ਰੌਣਕ ਲਾਈ ਹੋਈ ਆ ਵੀ ਬਲਜੀਤ ਬੱਲੀ ਨੇ ਵੀ ਇੱਕ ਲੰਬਾ ਚੌੜਾ ਲਿਖਿਆ ਕਿ ਇਹ ਜਿਹੜੀ ਰਵਾਇਤ ਤੋੜੀ ਆ ਬਾਬੇ ਗੁਰਿੰਦਰ ਢਿੱਲੋਂ ਨੇ, ਇਹ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਕਿਸੇ ਡੇਰਾ ਮੁਖੀ ਨੇ ਨਹੀਂ ਸੀ ਕੀਤਾ ਬਿਆਸ ਵਾਲਿਆਂ ਵਿੱਚੋਂ। ਤੇ ਇਸ ਡੇਰੇ ਦੀ ਬੜੀ ਲੰਬੀ ਚੌੜੀ ਫਾਲੋਇੰਗ ਆ ਲੋਕਾਂ ਦੇ ਵਿੱਚ, ਇਹਦੇ ਬੜੇ ਪੈਰੋਕਾਰ ਨੇ। ਉੱਤਰੀ ਭਾਰਤ ਵਿੱਚ, ਸਾਰੇ ਭਾਰਤ 'ਚ ਹੀ ਸਰਕਾਰ ਨੇ ਇਹਨਾਂ ਨੂੰ ਅੱਡੇ ਬਣਾ ਕੇ ਦਿੱਤੇ ਹੋਏ ਨੇ। ਉਹ ਜਿਵੇਂ ਥਾਂ ਥਾਂ ਦੇ ਉੱਤੇ ਇੱਕੋ ਜਿਹੇ ਸਟਾਈਲ ਦੇ ਉਹ ਬਣੇ ਆ, ਹਰ ਸ਼ਹਿਰ 'ਚ, ਕਸਬੇ 'ਚ। ਕਹਿੰਦੇ ਆ ਵੀ ਜਿਹੜੀ ਗੱਲ ਉਹਨੇ ਬਾਬੇ ਨੇ ਬਾਹਰ ਆ ਕੇ ਕਹੀ ਆ ਉਹ ਸਾਰੇ ਉਹਦੇ ਪੈਰੋਕਾਰਾਂ 'ਚ ਚਲੀ ਗਈ। ਇਹ ਬਲਜੀਤ ਬੱਲੀ ਦੇ ਲਿਖਣ ਅਨੁਸਾਰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਜਾਇਜ਼ ਤੇ ਝੂਠੇ ਮੁਕੱਦਮੇ ਬਣਾ ਰਹੀ। ਜਾਣੀ ਕਿ ਡੇਰੇ ਬਿਆਸ ਦੇ ਬਾਰੇ ਜਾਂ ਡੇਰਿਆਂ ਦੇ ਬਾਰੇ ਇੱਕ ਆਪਾਂ ਗੱਲ ਕਰਦੇ ਹੁੰਨੇ ਆ ਕਿ ਜਦੋਂ ਕੋਈ ਉੱਥੇ ਬੰਦਾ ਜਾ ਕੇ ਮੱਥਾ ਟੇਕਦਾ ਤੇ ਬਾਬਾ ਉਹਨੂੰ ਆਸ਼ੀਰਵਾਦ ਦੇ ਦਿੰਦਾ। ਜਿਵੇਂ ਡੇਰੇ ਬੱਲਾਂ ਦੇ ਵਿੱਚ ਜਾ ਕੇ ਮੋਦੀ ਨੇ ਮੱਥਾ ਟੇਕਿਆ ਤੇ ਉਹਨੇ ਆਸ਼ੀਰਵਾਦ ਦਿੱਤਾ ਬਾਬੇ ਨੇ, ਤੇ ਉੱਥੇ ਬੈਠੇ ਸਾਰੇ ਜਿਹੜੇ ਉਹਦੇ ਬਾਬੇ ਦੇ ਫਾਲੋਅਰ ਸੀ ਉਹਨਾਂ ਨੂੰ ਸੁਨੇਹਾ ਮਿਲ ਗਿਆ ਕਿ ਆਪਾਂ ਅਗਲੀ ਵਾਰ ਨੂੰ ਮੋਦੀ ਦੀ ਪਾਰਟੀ ਨੂੰ ਵੋਟ ਪਾਉਣੀ। ਹੁਣ ਕਹਿੰਦੇ ਡੇਰੇ ਬਿਆਸ ਦੇ ਮੁਖੀ ਨੇ ਤਾਂ ਇੱਕ ਤਰੀਕੇ ਨਾਲ ਐਲਾਨੀਆਂ ਹੀ ਕਹਿਤਾ ਨਾ ਕਿ ਬਾਬਾ ਸਾਡਾ, ਕਿਉਂਕਿ ਉਹਨਾਂ ਲਈ ਰੱਬ ਆ ਉਹ। ਡੇਰੇ ਬਿਆਸ ਦਾ ਮੁਖੀ ਆਪਣੇ ਲਈ ਜਾਂ ਹੋਰਾਂ ਲਈ ਕੀ ਅਰਥ ਰੱਖਦਾ, ਪਰ ਜਿਹੜੇ ਬਿਆਸ ਵਾਲਿਆਂ ਦੇ ਚੇਲੇ ਆ ਉਹਨਾਂ ਲਈ ਉਹ ਰੱਬ ਆ। ਉਹਨਾਂ ਨੂੰ ਇਹ ਸੁਨੇਹਾ ਮਿਲ ਗਿਆ ਕਿ ਆਮ ਆਦਮੀ ਪਾਰਟੀ ਗਲਤ ਆ ਤੇ ਆਪਾਂ ਇਹਦੇ ਖਿਲਾਫ ਭੁਗਤਣਾ। ਹੁਣ ਜਿਸ ਮੁਲਕ ਦੀ ਸਿਆਸਤ ਇਸ ਤਰੀਕੇ ਨਾਲ ਚੱਲ ਰਹੀ ਹੋਵੇ, ਜਿੱਥੇ ਦੀਆਂ ਅਦਾਲਤਾਂ ਇਸ ਤਰੀਕੇ ਨਾਲ ਚੱਲ ਰਹੀਆਂ ਹੋਣ, ਉੱਥੇ ਕਿਹੜਾ ਇਨਸਾਫ ਤੇ ਕਿਹੜਾ ਨਿਜ਼ਾਮ ਤੇ ਕਿਹੜਾ ਸਿਸਟਮ ਜੀ। ਅਜੇ ਇਹ ਗੰਦ ਪਿਲ ਬਹੁਤ ਘੱਟ ਲੋਕਾਂ ਦੇ ਸਾਹਮਣੇ ਆਇਆ, ਚਾਲੇ ਪਹਿਲੇ ਰਿਹਾ। ਜੱਜਾਂ ਦੇ, ਅਦਾਲਤਾਂ ਦੇ ਫੈਸਲੇ, ਸਰਕਾਰਾਂ ਦੇ ਫੈਸਲੇ, ਅਫਸਰਸ਼ਾਹੀ ਦੇ ਫੈਸਲੇ, ਬਾਬਿਆਂ ਦੇ ਫੈਸਲੇ, ਇਹੀ ਸਾਡੇ ਭਾਰਤ ਨੂੰ ਜਾਂ ਪੰਜਾਬ ਨੂੰ ਜਾਂ ਸਾਡੀ ਕੌਮ ਨੂੰ ਉਲਝਾਈ ਫਿਰਦੇ ਆ। ਸੱਚਾਈ ਇਹ ਆ ਕਿ ਇੱਥੇ ਡੀਐਸਪੀ ਯਾਨੀ ਕਿ ਡਕੈਤ ਟਾਈਪ ਲੋਕ, ਡੀ ਸੰਤ ਤੇ ਪੋਲੀਟੀਕਲ ਬੰਦੇ, ਇਹ ਤਿੰਨ ਜਾਣੇ ਡੀਐਸਪੀ, ਇਹ ਤਿੰਨੇ ਧਿਰਾਂ ਰਲ ਕੇ ਆਮ ਲੋਕਾਂ ਦਾ ਲਹੂ ਪੀ ਰਹੀਆਂ ਨੇ। ਡੇਰੇ ਬਿਆਸ ਨੇ ਐਲਾਨੀਆ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਇਹ ਝੰਡਾ ਚੱਕਿਆ, ਇਹਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਕੁਝ ਵਾਪਰੂਗਾ। ਇਹ ਬਾਬਾ ਹਰ ਥਾਂ ਤੇ ਹਾਜ਼ਰ ਮਿਲ ਜਾਂਦਾ, ਪਤਾ ਨਹੀਂ ਕੀ ਗਿੱਦੜ ਸਿੰਘੀ ਹੈ। ਇੱਥੋਂ ਤੱਕ ਕਿ ਜਿਹੜਾ ਨਾਭੇ ਵਾਲਿਆਂ ਨੇ ਇੱਕ ਪ੍ਰੋਗਰਾਮ ਕੀਤਾ, ਉੱਥੇ ਉਹਨਾਂ ਦੀ ਅਗਲੀ ਪੁਸ਼ਤ ਦੇ ਵਿੱਚੋਂ ਇੱਕ ਬੱਚੇ ਨੇ ਸਿੱਖੀ ਨਾਲ ਪਿਆਰ ਦਿਖਾਇਆ, ਚਲੋ ਉੱਥੇ ਵੀ ਬਾਬਾ ਹਾਜ਼ਰ ਸੀ। ਤੇ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਵਾਲਾ ਵਿਆਹ ਵਾਲਾ ਪ੍ਰੋਗਰਾਮ ਸੀ, ਉੱਥੇ ਵੀ ਬਾਬਾ ਹਾਜ਼ਰ ਸੀ। ਉਸ ਵਿਆਹ ਦੀਆਂ ਤਾਂ ਬਾਤਾਂ ਹੀ ਬੜੀਆਂ ਪੈ ਗਈਆਂ। ਉਹ ਚੰਗੇ ਭਲੇ ਪਰਿਵਾਰ ਨੇ ਮਾਨ ਸਾਹਿਬ ਤੇ ਉਹਨਾਂ ਦਾ ਲਾਣਾ, ਤੇ ਉਹਨਾਂ ਨੇ ਗੁਰਮਤ ਮਰਿਆਦਾ ਦੇ
ਉਲਟ ਚੱਲਦਿਆਂ ਹੋਇਆਂ ਆਪ ਹੀ ਆ ਕੇ ਅਕਾਲ ਤਖਤ ਸਾਹਿਬ ਤੇ ਮੰਨਿਆ ਉਹ ਮੁੰਡਾ, ਆਪਦੀ ਨਵੀਂ ਵਿਆਹੀ ਨੂੰ ਉੱਥੇ ਲੈ ਕੇ ਆਇਆ ਸਿੰਘਣੀ ਨੂੰ, ਕਿ ਸਾਤੋਂ ਗਲਤੀ ਹੋ ਗਈ, ਪਰ ਕੀਤੀ ਕਾਹਤੋਂ? ਚਲੋ ਇਹ ਇੱਕ ਅਲੱਗ ਮਸਲਾ, ਪਰ ਉੱਥੇ ਕੋਈ ਖਾਲਿਸਤਾਨੀ ਜਾਂ ਪੰਥਕ ਬੰਦੇ ਹੋਣੇ ਚਾਹੀਦੇ ਹੈ। ਕਮਾਲ ਦੀ ਗੱਲ ਹੈ ਕਿ ਉੱਥੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਬਿਆੰਤੇ ਬੁੱਚੜ ਸਮੇਤ ਜਾਂ ਹੋਰ ਬਹੁਤ ਸਾਰੇ ਲੋਕ ਉੱਥੇ ਉਹਨਾਂ ਦੇ ਪਰਿਵਾਰਾਂ ਦੇ ਹਾਜ਼ਰ ਸੀ। ਬੜਾ ਦਿਲ ਦੁਖੀ ਹੋਇਆ ਲੋਕਾਂ ਦਾ ਪਿਛਲੇ 3 ਦਿਨ ਤੋਂ। ਇੱਕ ਤਾਂ ਇਸ ਗੱਲੋਂ ਕਿ ਜੋ ਮਰਿਆਦਾ ਦੇ ਹਿਸਾਬ ਨਾਲ ਗੜਬੜ ਹੋਈ, ਦੂਜਾ ਇਹ ਕਿ ਉੱਥੇ ਬਹੁਤੇ ਬੰਦੇ ਉਹ ਸੀ ਜਿਨ੍ਹਾਂ ਨੂੰ ਲੋਕ ਸਮਝਦੇ ਆ ਕਿ ਇਹ ਖਾਲਿਸਤਾਨੀ ਜਾਂ ਖਾਲਸਾਈ ਹਿੱਤਾਂ ਦੇ ਅਨੁਸਾਰ ਠੀਕ ਨਹੀਂ। ਪਰ ਕਰੀਏ ਕੀ? ਸਾਡੇ ਇੱਥੇ ਬਹੁਤੇ ਜਿਹੜੇ ਅਲੀਟ ਜਿਹਨੂੰ ਕਹਿੰਦੇ ਆ ਸਿੱਖ ਸਮਾਜ ਦੇ, ਉਹਨਾਂ ਨੂੰ ਤਾਂ ਇਉਂ ਲੱਗਦਾ ਵੀ ਸਿੱਖੀ ਦੇ ਦੁਸ਼ਮਣਾਂ ਨਾਲ, ਪਿੱਛੇ ਜੇ ਮਨਪ੍ਰੀਤ ਬਾਦਲ ਦੀ ਇੱਕ ਗੱਲ ਆਈ ਆ ਕਿ ਉਹਨਾਂ ਨੇ ਰਿਸ਼ਤੇਦਾਰੀ ਪਾਈ ਆ ਜਿਹੜੇ ਡੋਗਰੇ ਨੇਗੇ ਆਪਣੇ ਆ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਥੇ ਸਾਡੀਆਂ ਰਾਜ ਦੀਆਂ ਜੜ੍ਹਾਂ ਵੱਢੀਆਂ ਨੇ। ਹਾਲਾਤ ਇਹ ਨੇ ਕਿ ਜਿੰਨੇ ਪੰਜਾਬ ਦੇ ਸਰਦਾਰ ਜਾਂ ਵੱਡੇ ਘਰਾਣੇ ਨੇ, ਇਹਨਾਂ ਨੇ ਪੰਥ ਨਾਲ ਜਾਂ ਪੰਜਾਬ ਨਾਲ ਸਿਆਸਤ ਕੀਤੀ ਆ ਤੇ ਆਪਦੀਆਂ ਰਿਸ਼ਤੇਦਾਰੀਆਂ ਜਾਂ ਹੋਰ ਅੰਗਲੀਆਂ ਸੰਗਲੀਆਂ ਸਿੱਖੀ ਦੇ ਸਿੱਖਾਂ ਦੇ ਦੁਸ਼ਮਣਾਂ ਨਾਲ ਪਾਈ ਫਿਰਦੇ। ਕੈਪਟਨ ਅਮਰਿੰਦਰ ਸਿੰਘ ਦੇ ਘਰਾਣੇ ਸਮੇਤ ਜਿੰਨੇ ਵੱਡੇ ਘਰਾਣੇ ਆ, ਜਿਹੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਵਾਰਸ ਕਪੂਰਥਲਾ ਰਿਆਸਤ ਵਾਲੇ ਨੇ, ਇਹਨਾਂ ਦਾ ਵੀ ਇਹੀ ਹਾਲ ਆ। ਕੁੱਲ ਮਿਲਾ ਕੇ ਹਾਲਾਤ ਜਿਹੜੇ ਨੇ ਉਹ ਇੰਨੇ ਜ਼ਿਆਦਾ ਮਾੜੇ ਨੇ ਕਿ ਸਾਡੀ ਕੌਮ ਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਣੀ ਚਾਹੀਦੀ, ਪਰ ਸਾਡੇ ਲਈ ਕੋਈ ਗੱਲ ਹੀ ਨਹੀਂ ਹੈ। ਸਾਡੀ ਕੌਮ ਦੀ ਜਵਾਨੀ, ਜਿਹਨੂੰ ਇੱਕ ਅਗਵਾਈ ਦੀ, ਇੱਕ ਸੇਧ ਦੀ ਲੋੜ ਆ, ਜਿਹੜੀ ਕੌਮ ਦੀ ਜਵਾਨੀ ਇਤਿਹਾਸ ਪਲਟਣ ਦੇ ਸਮਰੱਥ ਆ, ਪਰ ਜਦੋਂ ਕੋਈ ਕਿਸੇ ਪਾਸਿਓਂ ਸਹੀ ਅਗਵਾਈ, ਸਹੀ ਸੇਧ ਨਹੀਂ ਮਿਲ ਰਹੀ, ਤਾਂ ਫਿਰ ਕੀ ਹੋ ਸਕਦਾ? ਇਸ ਮਾਹੌਲ ਦੇ ਵਿੱਚ ਨਿਤ ਨਵੇਂ ਮੁੱਦੇ, ਨਵੇਂ ਮਸਲੇ, ਜਿਨ੍ਹਾਂ ਤੇ ਹਰੇਕ ਸਿਆਸੀ ਧਿਰ ਚਾਹੁੰਦੀ ਆ ਕਿ ਮੈਂ ਕੌਮ ਨੂੰ ਆਪਦੇ ਮਗਰ ਲੱਗ ਕੇ ਫਲਾਣੇ ਦੇ ਖਿਲਾਫ ਭੁਗਤਾ ਦਿਆਂ, ਦੂਜਾ ਕਹਿੰਦਾ ਹੈਗਾ ਮੈਂ ਫਲਾਣੇ ਦੇ। ਇੱਥੋਂ ਇਸ ਮਾਹੌਲ ਦੇ ਵਿੱਚ ਜਦੋਂ ਕਿ ਕੋਈ ਵੀ ਧਿਰ ਜਾਂ ਧੜਾ ਪੰਥ ਨੂੰ, ਕੌਮ ਨੂੰ ਉਵੇਂ ਰੀਪ੍ਰਜੈਂਟ ਕਰ ਨਹੀਂ ਰਿਹਾ ਜਿਵੇਂ ਹੋਣਾ ਚਾਹੀਦਾ, ਤੇ ਆਪਾਂ ਜੇ ਇਹ ਸੋਚੀਏ ਕਿ ਜੀ ਇੱਥੇ ਸਾਡਾ ਧਰਮ ਬਚ ਜੂ, ਸਾਡੀ ਕੌਮ ਬਚ ਜੂ, ਇੱਥੇ ਤਾਂ ਜਿਨ੍ਹਾਂ ਦੀ ਸਭ ਤੋਂ ਵੱਡੀ, ਬਹੁਤ ਵੱਡੀ ਆਬਾਦੀ ਆ ਮੁਸਲਮਾਨਾਂ, ਉਹਨਾਂ ਦੇ ਜੁੱਤੀਆਂ ਪੈ ਰਹੀਆਂ ਨੇ। ਤੇ ਜਿਹੜੇ ਲੋਕ ਇਸ ਮਾਹੌਲ 'ਚ ਕਹਿ ਰਹੇ ਨੇ ਕਿ ਸਿੱਖਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਸਿੱਖ ਚੜ੍ਹਦੀ ਕਲਾ 'ਚ ਨੇ, ਬਹੁਤ ਵਧੀਆ ਗੱਲ ਹੈ ਜੀ ਜੇ ਚੜ੍ਹਦੀ ਕਲਾ 'ਚ ਨੇ, ਪਰ ਸੱਚਾਈ ਇਹ ਆ ਕਿ ਅਸੀਂ ਜਿਵੇਂ ਇੱਕ ਕਿਸ਼ਤੀ ਜਿਹੜੀ ਆ ਉਹ ਤੂਫਾਨ ਦੇ ਵਿੱਚ ਚਾਰੇ ਪਾਸਿਓਂ ਘਿਰੀ ਹੋਵੇ ਤੇ ਉਹਦੇ ਵਿਚਾਲੇ ਉਹਦੇ ਕੋਲੇ ਚੱਪੂ ਬਣਾ ਹੋਣ, ਤੇ ਉਹ ਫਿਰ ਕੀ ਉਸ ਕਿਸ਼ਤੀ ਦਾ ਹੋ ਸਕਦਾ? ਸੋ ਆਓ ਸਾਰੇ ਰਲ ਮਿਲ ਕੇ ਆਪਣੇ ਫਰਜ਼ ਸਮਝੀਏ, ਸਮੱਸਿਆ ਨੂੰ ਸਮਝੀਏ। ਕਹਿੰਦੇ ਆ ਜੇ ਸਮੱਸਿਆ ਸਮਝ ਲਈਏ ਤਾਂ 50% ਦਾ ਕੰਮ ਹੋ ਹੀ ਜਾਂਦਾ, ਫਿਰ ਬੰਦਾ ਉਹਦਾ ਹੱਲ ਲੱਭਣ ਤੁਰਦਾ। ਸਾਡੇ ਆਲੇ ਦੁਆਲੇ ਦੇ ਵਿੱਚ ਸਾਡੇ ਤੇ ਹਮਲੇ ਹੋ ਰਹੇ ਨੇ। ਬਹੁਤੀ ਵਾਰ ਤਾਂ ਇੱਕ, ਮੈਂ ਨਾਂ ਨਹੀਂ ਲੈਂਦਾ, ਸੋਸ਼ਲ ਮੀਡੀਆ ਤੇ ਕਾਫੀ ਇੱਕ ਐਕਟਿਵ ਬੰਦਾ ਹੈ ਜਿਹਦੇ ਵਿਚਾਰਾਂ ਤੋਂ ਹਰੇਕ ਪੰਥ ਦਰਦੀ ਜਿਹੜਾ ਹੈ ਉਹ ਪਰੇਸ਼ਾਨ ਰਹਿੰਦਾ, ਕਿਉਂਕਿ ਉਹ ਬਹੁਤ ਤਲਖ ਤੇ ਤਿੱਖੇ ਅਟੈਕ ਸਿੱਖੀਜ਼ਮ ਤੇ ਕਰਦਾ ਰਹਿੰਦਾ। ਉਹਨੇ ਪਿਛਲੇ ਦਿਨੀ ਇੱਕ ਗੱਲ ਲਿਖੀ ਸੀ, ਆ ਜਿਹੜਾ ਸਾਰਾ ਵਰਤਾਰਾ ਮੋਦੀ ਵਾਲਾ ਚੱਲਿਆ, ਕਿ ਮੈਂ ਇਹ ਕਹਿੰਦਾ ਵਾਂ ਅੱਜ ਵੀ, ਔਰ ਉਹਦੀ ਗੱਲ ਜਿਹੜੀ ਸੀਗੀ ਉਹਨੇ ਮੈਨੂੰ ਹੋਰ ਵੀ ਪਰੇਸ਼ਾਨ ਕੀਤਾ। ਸਾਨੂੰ ਸਾਰਿਆਂ ਨੂੰ ਪਰੇਸ਼ਾਨ ਹੋਣਾ ਚਾਹੀਦਾ ਕਿ ਆਪਾਂ ਮੰਨ ਲਓ ਵੀ ਜਿਹੜਾ ਬਾਹਮਣ ਆ, ਜਿਹੜਾ ਹਿੰਦੂਇਜ਼ਮ ਆ, ਜਿਹੜਾ ਮੋਦੀ ਤੰਤਰ ਆ, ਆਪਣੇ ਕੋਲ ਇਹਦਾ ਅਜੇ ਤੋੜ ਨਹੀਂ ਹੈ। ਉਹਦੇ ਸ਼ਬਦ ਨੇ ਇਹ। ਉਹਨੇ ਕਿਹਾ ਵੀ ਬੀਜੇਪੀ ਵਾਲੇ ਜਿਸ ਤਰੀਕੇ ਨਾਲ ਸਿੱਖੀਜ਼ਮ ਦਾ ਨੁਕਸਾਨ ਕਰ ਰਹੇ ਨੇ, ਸਿੱਖਾਂ ਨੂੰ ਤਾਂ ਸਮਝ ਹੀ ਨਹੀਂ। ਮੈਂ ਇਸ ਬੰਦੇ ਦੀਆਂ ਬਹੁਤ ਗੱਲਾਂ ਉੱਤੇ ਅਸਹਿਮਤ ਹੁੰਨਾ, ਪਰ ਇਸ ਗੱਲ ਤੇ ਮੈਂ ਬਿਲਕੁਲ ਸਹਿਮਤ ਹਾਂ ਕਿ ਸਾਡੀ ਕੌਮ ਨੂੰ ਨਹੀਂ ਪਤਾ ਕਿ ਕਿਵੇਂ ਤੁਹਾਡਾ ਘਰ ਲੁੱਟਿਆ ਜਾ ਰਿਹਾ, ਕਿਵੇਂ ਜਿਵੇਂ ਸਿਉਂਕ ਅੰਦਰੋਂ ਅੰਦਰੀ ਮਹਿਲ ਨੂੰ ਖਾ ਜਾਂਦੀ ਆ, ਉਵੇਂ ਆ। ਆਪਾਂ ਕਹਿੰਦੇ ਆ ਜੀ ਅਸੀਂ ਨਾਦਰ ਨੂੰ, ਅਸੀਂ ਅਬਦਾਲੀ ਨੂੰ, ਅਸੀਂ ਫਲਾਨੇ ਨੂੰ ਢਾਹ ਲਿਆ, ਪਰ ਭਾਈ ਆਹ ਜਿਹੜਾ ਅੱਜ ਦਾ ਦੁਸ਼ਮਣ ਆ ਇਹ ਬਹੁਤ ਖਤਰਨਾਕ, ਇਹਦੇ ਬਾਰੇ ਸੁਚੇਤ ਹੋਣ ਦੀ ਲੋੜ ਆ। ਖੈਰ, ਅੰਤ ਵਿੱਚ ਸਮਾਪਤੀ ਮੌਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੱਲ ਨੂੰ 4 ਫਰਵਰੀ ਹੈ, ਨਕੋਦਰ ਸਾਕੇ ਦੇ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਸਾਡੇ ਫੈਡਰੇਸ਼ਨ ਵਾਲੇ 4 ਸਿੰਘ ਨੌਜਵਾਨ ਸਾਡੇ ਭਰਾ, ਜਿਨ੍ਹਾਂ ਦੀਆਂ ਤਸਵੀਰਾਂ ਤਾਂ ਸ਼੍ਰੋਮਣੀ ਕਮੇਟੀ ਨੇ ਇੱਥੇ ਬਾਦਲ ਕਿਆਂ ਨੇ ਲਵਾਤੀਆਂ, ਜਿਹਦੀਆਂ ਮਰਜ਼ੀ ਲਵਾ ਲਓ, ਚਾਹੇ ਇਹਨਾਂ ਨੇ ਵੀਰ ਜਸਪਾਲ ਸਿੰਘ ਚੌੜ ਸਿੱਧਵਾਲਾ ਆਪ ਦੇ ਰਾਜ ਵਿੱਚ ਕਤਲ ਕਰਾਇਆ,
ਤੇ ਚਾਹੇ ਉਹ ਡੇਰਾ ਬਿਆਸ ਨਾਲ ਜਦੋਂ ਸੌਰੀ ਡੇਰਾ ਸਰਸਾ ਨਾਲ ਚੱਲਿਆ ਜਹਾਦ, ਫੋਟੋਆਂ ਤਾਂ ਜਿਹਦੀਆਂ ਮਰਜ਼ੀ ਲਵਾ ਲਓ। ਸੋ ਕੱਲ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਾਠ ਦੇ ਭੋਗ ਪੈਣੇ ਆ। ਸੋ ਮੈਂ ਜਿੱਥੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ, ਇਹਨਾਂ ਸ਼ਹੀਦਾਂ ਦੇ ਸੁਪਨੇ ਨੂੰ ਯਾਦ ਕਰਨ ਦਾ ਪਰਨ ਕਰਦਾ, ਉੱਥੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਸਾਡੇ ਉੱਤੇ ਹੁਣੇ ਹੀ ਜਿਹੜਾ ਕੁਝ ਵਾਪਰ ਕੇ ਹਟਿਆ, ਸਾਡੀ ਅਗਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਆ ਪਿਛਲੇ 10-15 ਸਾਲ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸੰਘਰਸ਼ ਦੀ ਬਾਤ ਪੈਂਦੀ ਸੀ, ਪਰ ਸਾਡੇ ਵਿੱਚੋਂ ਕੁਝ ਭਰਾ ਉੱਠੇ, ਉਹਨਾਂ ਨੇ ਮਾਹੌਲ ਸਿਰਜਿਆ। ਅੱਜ ਨਕੋਦਰ ਸਾਕੇ ਦੀ ਯਾਦ ਵਿੱਚ ਜਾਂ ਕਿਸੇ ਵੀ ਸਿੱਖ ਸੂਰਮੇ ਦੀ ਯਾਦ ਵਿੱਚ, ਇੱਥੋਂ ਤੱਕ ਕਿ ਜਿੱਦਣ ਭਾਈ ਸੁਖਦੇਵ ਸਿੰਘ ਬੱਬਰ ਜਾਂ ਬਾਬੇ ਮਾਨੋ ਚਾਹਲ ਜਾਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਵਰਗੇ ਕਿਸੇ ਵੀ ਹੋਰ ਸਿੰਘ ਦੀ ਯਾਦ ਵਿੱਚ ਸਮਾਗਮ ਹੁੰਦਾ, ਹੁਣ ਉਹ ਜੀ ਚਰਚਾ ਨਹੀਂ ਹੁੰਦੀ। ਸਾਨੂੰ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ, ਸਾਨੂੰ ਬੁਰੀ ਤਰ੍ਹਾਂ ਹਰਾਇਆ ਜਾ ਰਿਹਾ, ਸਾਨੂੰ ਹੰਭਾਇਆ ਜਾ ਰਿਹਾ। ਪਰ ਅਸੀਂ ਆਪਣਾ ਫਰਜ਼ ਜਿਹੜਾ ਹੈਗਾ ਉਹ ਨਿਭਾਉਣ ਤੋਂ ਨਾ ਪਹਿਲਾਂ ਕਦੇ ਭੱਜੇ ਆ, ਨਾ ਪਹਿਲਾਂ ਕਦੇ ਲੁਕੇ ਆ, ਨਾ ਪਹਿਲਾਂ ਕਦੇ ਥਿੜਕੇ ਆ। ਕੌਮ ਦਾ ਸਾਥ ਸਹਿਯੋਗ ਚਾਹੀਦਾ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਭਰਾ ਇਸ ਮੌਕੇ ਜਾਗੇ ਨਹੀਂ ਹੋਏ, ਉਹ ਜਾਗ ਪੈਣ, ਤੇ ਜਿਹੜੇ ਜਾਗੇ ਹੋਏ ਨੇ ਉਹ ਹੋਰ ਵੀ ਵਧੀਆ ਤਰੀਕੇ ਨਾਲ ਕੌਮ ਦੀ ਗੱਲ ਕਰਨ, ਪੰਥ ਦੀ ਚੜ੍ਹਦੀ ਕਲਾ ਹੋਵੇ। ਜੇ ਖਾਲਸਾ ਪੰਥ ਬਚੇਗਾ ਤਾਂ ਖਾਲਿਸਤਾਨ ਸਿਰਜਿਆ ਜਾਏਗਾ, ਤੇ ਜੇ ਖਾਲਿਸਤਾਨ ਹੋਏਗਾ ਤਾਂ ਹੀ ਖਾਲਸਾ ਪੰਥ ਬਚੇਗਾ। ਆਓ ਰਲ ਮਿਲ ਕੇ ਕੌਮ ਦੀ ਗੱਲ ਕਰੀਏ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।